ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਆਦਾਬ ਅਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 23 जनवरी 2020 11 माघ नानकशाही संमत 551 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਫੇਸਬੁੱਕ ਤੇ ਐਂਡ YouTube ਤੇ ਉੱਪਰ ਜੋ ਲਾਈਵ ਇਸ ਆਪਣਾ ਪ੍ਰੋਗਰਾਮ ਚੱਲੇਗਾ ਬਿਨਾਂ ਕਿਸੇ ਇੰਟਰਪਟਿੰਗ ਦੇ। ਸੋ ਕੋਈ ਵੀ ਸੈਗਮੈਂਟ ਨਹੀਂ ਹੋਏਗਾ, ਸਿੱਧਾ ਹੀ ਪ੍ਰੋਗਰਾਮ 7:30 ਤੋਂ ਲੈ ਕੇ 9 ਵਜੇ ਤੱਕ ਇਸ ਤਰ੍ਹਾਂ ਹੀ ਚੱਲੇਗਾ। ਸੋ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਕਿ ਪਹਿਲੇ ਸੈਗਮੈਂਟ ਦੇ ਸਟਾਰਟਿੰਗ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਐਂਡ ਜੋ ਪਾਕਿਸਤਾਨ ਹੈ ਇੱਕ ਦੂਸਰੇ ਦੇ ਉੱਪਰ ਦੂਸ਼ਣਬਾਜ਼ੀ ਕਰ ਰਹੇ ਨੇ, ਜਵਾਬੀ ਕਲਾਮੀ ਜੋ ਹਮਲੇ ਇੱਕ ਦੂਸਰੇ ਦੇ ਉੱਪਰ ਕਰਨੇ ਕਿ ਜਿਸ ਤਰ੍ਹਾਂ ਕਿ ਪਾਕਿਸਤਾਨ ਕਹਿ ਰਿਹਾ ਹੈ ਕਿ ਜੋ ਭਾਰਤ ਹੈ, ਜੋ ਮੋਦੀ ਸਰਕਾਰ ਹੈ ਉਹ ਨਾਜ਼ੀ ਨੀਤੀਆਂ ਅਨੁਸਾਰ ਕੰਮ ਕਰ ਰਹੀ ਹੈ ਔਰ ਜੋ ਭਾਰਤ ਹੈ ਜੋ ਪਾਕਿਸਤਾਨ ਹੈ ਉਹ ਮੈਂ ਇੱਥੇ ਸਮਾਪਤ ਕਰਦੀ ਹਾਂ ਕਿਉਂਕਿ ਮੈਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਦੀ ਜ਼ੁਬਾਨੀ ਹੀ ਸੁਣਨਾ ਚਾਹੁੰਦੀ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਸੋ ਆਓ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਮੈਂ ਹੀ ਚਾਹਾਂਗੀ ਤੁਹਾਡੇ ਜ਼ੁਬਾਨੀ ਹੀ ਮੈਂ ਸੁਣਨਾ ਚਾਹਾਂਗੀ ਕਿ ਕੀ ਜ਼ੁਬਾਨੀ ਕਲਾਮੀ ਜੋ ਗੱਲਾਂ ਨੇ ਭਾਰਤ ਤੇ ਪਾਕਿਸਤਾਨ ਆਪਸ ਵਿੱਚ ਇੱਕ ਦੂਸਰੇ ਦੇ ਉੱਪਰ ਦੂਸ਼ਣਬਾਜ਼ੀ ਕਰ ਰਹੇ ਨੇ ਉਸ ਬਾਰੇ ਮੈਂ ਤੁਹਾਡੀ ਜ਼ੁਬਾਨੀ ਸੁਣਨਾ ਚਾਹਾਂਗੀ ਜੀ। ਡਾਕਟਰ ਸਾਹਿਬ, ਨਹੀਂ ਤੁਸੀਂ ਚੰਗਾ ਅਟੈਂਪਟ ਕੀਤਾ ਹੈ ਸ਼ੁਰੂਆਤ 'ਚ ਕਿਉਂਕਿ ਪ੍ਰੋਗਰਾਮ ਦਾ ਫਾਰਮੈਟ ਬਦਲਿਆ ਹੈ, ਇਸ ਲਈ ਤੁਹਾਡੇ ਲਈ ਵੀ ਅਜੇ ਨਵੇਂ ਫਾਰਮੈਟ 'ਚ ਐਡਜਸਟ ਕਰਨਾ ਥੋੜਾ ਜਿਹਾ ਔਖਾ ਹੋ ਰਿਹਾ ਕਿਉਂਕਿ ਅੱਗੇ ਇਕੱਲੇ ਸੈਗਮੈਂਟ ਦੇ ਟੌਪਿਕ ਨੂੰ ਅਸੀਂ ਸੈਗਮੈਂਟ ਵਾਈਜ਼ ਡਿਸਕਸ ਕਰਦੇ ਸੀ। ਹੁਣ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਸ਼ੁਰੂਆਤ ਦੇ ਵਿੱਚ ਅਸੀਂ ਜਿਹੜੇ ਮੇਨ ਇਸ਼ੂ ਨੇ ਜਿਨ੍ਹਾਂ ਤੇ ਗੁਫ਼ਤਗੂ ਹੋਣੀ ਹੈ ਉਹਨਾਂ ਬਾਰੇ ਥੋੜੀ ਬਰੀਫਿੰਗ ਕਰਦਿਆ ਕਰੀਏ। ਔਰ ਜ਼ਾਹਰ ਹੈ ਕਿ ਅੱਜ ਇੱਕ ਪਾਸੇ ਅਜੇ ਕਿਉਂਕਿ ਇਮਰਾਨ ਖਾਨ ਸਾਹਿਬ ਸਵਿਟਜ਼ਰਲੈਂਡ 'ਚ ਵੀ ਨੇ, ਦਾਵੋਸ ਸ਼ਹਿਰ ਦੇ ਵਿੱਚ ਉਹਨਾਂ ਨੇ ਮੀਡੀਆ ਦਾ ਠੀਕ ਇਸਤੇਮਾਲ ਕੀਤਾ ਹੈ। ਜਿਹੜੀ ਟਰੰਪ ਨਾਲ ਪ੍ਰੈਸ ਕਾਨਫਰੰਸ ਹੋਈ ਉਹਨੂੰ ਵੀ ਦੁਨੀਆ ਦੇ ਮੀਡੀਆ ਨੇ ਕਵਰ ਕੀਤਾ ਹੈ ਔਰ ਅੱਜ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ ਇੰਟਰਵਿਊ BBC ਦੇ ਇੱਕ ਕੋਰਸਪੋਂਡੈਂਟ ਦੇ ਨਾਲ ਆਇਆ ਉਹਦੇ 'ਚ ਵੀ ਉਹਨਾਂ ਨੇ ਖੁੱਲ੍ਹ ਕੇ ਉਹੀ ਪੋਜੀਸ਼ਨ ਆਰਟੀਕੂਲੇਟ ਕੀਤੀ ਜਿਹੜੀ ਉਹਨਾਂ ਨੇ 27 ਸਤੰਬਰ ਨੂੰ ਜਦੋਂ ਉਹਨਾਂ ਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ ਤੇ ਉਹਨਾਂ ਨੇ RSS ਔਰ RSS ਦੀ ਆਊਟਫਿਟ BJP ਜਿਸ ਨੂੰ ਇਸ ਵੇਲੇ ਨਰਿੰਦਰ ਮੋਦੀ ਹੈਡ ਕਰਦੇ ਨੇ ਪਾਰਲੀਮੈਂਟ ਦੇ ਵਿੱਚ, ਦੂਸਰੀ ਟਰਮ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਹੈ, ਇਹਨਾਂ ਨੇ ਜਿਹੜੀ ਉਸ ਦਾ ਕੰਪੈਰੀਜ਼ਨ ਨਾਜ਼ੀ ਪਾਰਟੀ ਦੇ ਨਾਲ ਕੀਤਾ ਸੀ ਔਰ ਇਹ ਕਿਹਾ ਸੀ ਕਿ ਜਿਸ ਤਰ੍ਹਾਂ ਨਾਜ਼ੀ ਪਾਰਟੀ ਦੀ ਜੋ ਤਰਜ਼ ਹੈ ਜਿਸ ਦੇ ਉੱਤੇ ਹਿਟਲਰ ਨੇ ਨਾਜ਼ੀ ਪਾਰਟੀ ਨਾਜ਼ੀ ਵਿਚਾਰਧਾਰਾ ਦੇ ਉੱਤੇ ਉਹਨੇ ਜੋ ਜ਼ੁਲਮ ਕੀਤੇ, RSS ਦੀ ਜਿਹੜੀ ਜਨਮ ਦੇ ਵੇਲੇ ਦੀ ਜਨਮ ਕੁੱਟੀ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਜਿਹੜਾ ਉਸ ਨੂੰ ਪਹਿਲਾ ਸਬਕ ਹੀ ਮਿਲਿਆ ਜਿਸ ਦੇ ਉੱਤੇ RSS ਬੇਸਡ ਹੈ ਉਹ ਨਾਜ਼ੀਆਂ ਦੀ ਵਿਚਾਰਧਾਰਾ ਹੈ, ਉਹਨਾਂ ਦੀ ਫਿਲਾਸਫੀ ਹੈ, ਉਹਨਾਂ ਦੀ ਆਈਡੀਓਲੋਜੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਿਲਕੁਲ 95 ਸਾਲ ਤੋਂ ਉਹੀ ਆਈਡੀਓਲੋਜੀ ਅੱਜ ਇੱਕ ਛੋਟੇ ਜਿਹੇ ਗਰੁੱਪ ਚੋਂ ਨਿਕਲ ਕੇ ਜਿਸ ਦੇ ਵਿੱਚ ਕਿਸੇ ਵੇਲੇ ਡਾਕਟਰ ਹੈਡਗਵੇਅਰ, ਗੋਲਵਲਕਰ ਵਰਗੇ ਲੋਕ ਹੀ ਸ਼ਾਮਲ ਸੀ, ਅੱਜ ਉਹਨਾਂ ਦੇ ਕੋਲ 1 ਬਿਲੀਅਨ 330 ਮਿਲੀਅਨ ਲੋਕਾਂ ਦੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਹੈ, ਉਹ ਹਾਕਮ ਬਣੇ ਹੋਏ ਨੇ। ਔਰ ਉਹਨਾਂ ਨੇ BBC ਇੰਟਰਵਿਊ 'ਚ ਵੀ ਇਹੀ ਕਿਹਾ ਜਦੋਂ ਕੋਰਸਪੋਂਡੈਂਟ ਨੇ ਉਹਨਾਂ ਨੂੰ ਪੁੱਛਿਆ
ਕਿ ਤੁਸੀਂ ਪਿਛਲੇ ਸਾਲ ਅਗਸਤ 'ਚ ਕਸ਼ਮੀਰ ਦਾ ਸਪੈਸ਼ਲ ਸਟੇਟਸ ਜਦੋਂ ਖਤਮ ਕੀਤਾ ਔਰ ਉਦੋਂ ਤੁਸੀਂ ਭਾਰਤ ਦੀ ਜਿਹੜੀ ਤੁਲਨਾ ਉਹ ਨਾਜ਼ੀਆਂ ਦੇ ਨਾਲ ਕੀਤੀ ਸੀ, ਤੇ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਜੋ ਕੁਝ ਉਹਨਾਂ ਨੇ ਕੀਤਾ ਉਦੋਂ ਦੁਨੀਆ ਚੁੱਪਚਾਪ ਦੇਖਦੀ ਰਹੀ ਔਰ ਅੱਜ ਵੀ ਇਹੀ ਹਾਲ ਨਾ ਹੋਏ ਕਿ ਦੁਨੀਆ ਚੁੱਪਚਾਪ ਦੇਖਦੀ ਰਹੇ ਔਰ ਭਾਰਤ ਪਾਕਿਸਤਾਨ ਉਸ ਜੰਗ ਵੱਲ ਧੱਕੇ ਜਾਣ ਜਿਹੜਾ ਅਲਟੀਮੇਟਲੀ ਤਬਾਹੀ ਦਾ ਵਾਇਸ ਬਣੇਗਾ। ਉਹਨਾਂ ਨੇ ਨਿਊਕਲੀਅਰ ਤਾਂ ਨਹੀਂ ਸੀ ਕਿਹਾ ਸ਼ਬਦ, ਉਹਨਾਂ ਨੇ ਕਿਹਾ ਸੀ ਵੀ ਕਿਉਂਕਿ ਦੋਨੋਂ ਮੁਲਕ ਨਿਊਕਲੀਅਰ ਹਥਿਆਰਾਂ ਨਾਲ ਲੈਸ ਨੇ, ਸੋ ਜ਼ਾਹਰ ਹੈ ਕਿ ਅੰਡਰਸਟੂਡ ਸੀ ਕਿ ਉਹ ਕਿਸ ਪਾਸੇ ਵੱਲ ਰੈਫਰ ਕਰ ਰਹੇ ਨੇ। ਔਰ ਹੁਣ ਵੀ ਜਦੋਂ ਇਹ ਇੰਟਰਵਿਊ ਉਹਨਾਂ ਨੇ BBC ਨੂੰ ਦਿੱਤਾ ਹੈ, ਉਹਨਾਂ ਨੇ ਕਿਹਾ ਵੀ ਭਾਰਤ ਦੀ ਜਿਹੜੀ ਰੂਲਿੰਗ ਐਲੀਟ ਹੈ ਉਹ ਬਿਲਕੁਲ ਇੱਕ ਅੱਤਵਾਦੀ ਫਿਲਾਸਫੀ ਦੇ ਨਾਲ ਚੱਲ ਰਹੀ ਹੈ, ਜਿਹਦਾ ਨਾਂ ਜਿਹੜੀ ਆਰਗੇਨਾਈਜੇਸ਼ਨ ਹੈ ਉਹ RSS ਹੈ। 1925 ਜਦੋਂ RSS ਦਾ ਜਨਮ ਹੋਇਆ ਤਾਂ ਉਸ ਦੀ ਮੋਟੀਵੇਸ਼ਨ ਹੀ ਨਾਜ਼ੀ ਪਾਰਟੀ ਸੀ। ਇਹ ਉਹਨਾਂ ਦਾ ਇੰਟਰਵਿਊ ਹੈ। ਉਹ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ BJP ਤਾਂ ਸਿੱਧੇ ਤੌਰ ਤੇ RSS ਨਾਲ ਕਿਵੇਂ ਸੰਬੰਧਿਤ ਹੈ, ਉਹਨਾਂ ਨੇ ਕਿਹਾ ਜੀ ਬੇਸ਼ੱਕ ਮੋਦੀ BJP ਦਾ ਨਾਲ ਹੈ, ਲੇਕਿਨ ਉਹ RSS ਦਾ ਤੈ ਜੀਵਨ ਜਿਹੜਾ ਮੈਂਬਰ ਹੈ, ਕਿਉਂਕਿ ਜਿਹੜਾ ਦੀ ਉਹ ਉਹਨਾਂ ਕੁਝ ਲੋਕਾਂ ਚੋਂ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੀ ਜਿਹੜੀ ਹੈ ਉਹ ਮੈਂਬਰਸ਼ਿਪ ਲਈ ਹੋਈ ਹੈ। ਔਰ ਉਹਨਾਂ ਨੂੰ ਜਦੋਂ ਫਿਰ ਉਹ ਫਾਲੋ ਅਪ ਸਵਾਲ BBC ਦਾ ਕੋਰਸਪੋਂਡੈਂਟ ਨੇ ਪੁੱਛਿਆ ਕਿ ਭਾਰਤ 'ਚ ਅਜੇ ਇਵੇਂ ਤਾਂ ਨਹੀਂ ਦਿਸ ਰਿਹਾ, ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ CA ਦੇ ਉੱਤੇ ਮੁਸਲਮਾਨਾਂ ਦੇ ਨਾਲ ਦੂਸਰੇ ਲੋਕ ਵੀ ਆ ਕੇ ਖੜੇ ਨੇ, ਤੇ ਇੱਥੇ ਕਿਤੇ ਇਹ ਤਾਂ ਨਹੀਂ ਹੈ ਕਿ ਵੀ ਤੁਸੀਂ ਉਹਨਾਂ ਦਾ ਅਪਮਾਨ ਕਰ ਰਹੇ ਹੋ ਜਿਹੜਾ ਉਸ ਵਿਚਾਰਧਾਰਾ ਜਾਂ ਉਸ ਹਕੂਮਤ ਦਾ RSS ਦਾ ਨਾਜ਼ੀਆਂ ਦੇ ਨਾਲ ਕੰਪੈਰੀਜ਼ਨ ਕਰਕੇ। ਉਹਨਾਂ ਨੇ ਇਸ ਦੇ ਜਵਾਬ 'ਚ ਇਮਰਾਨ ਖਾਨ ਹੋਰਾਂ ਨੇ ਕਿਹਾ ਕਿ ਵੀ ਤੁਸੀਂ ਥੋੜਾ ਜਿਹਾ ਸਰਚ ਕਰੋ, ਰੀਸਰਚ ਕਰੋ, ਤੇ ਜਿਹੜਾ RSS ਦੇ ਫਾਊਂਡਰਸ ਨੇ ਕਿਹਾ ਸੀ ਉਹਦੇ ਵੱਲ ਧਿਆਨ ਦਿਓ। ਤੇ ਜੋ ਅੱਜ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ ਇਹ ਹੈਰਾਨ ਕਰਨ ਵਾਲਾ ਹੈ। 80 ਲੱਖ ਲੋਕ ਪਿਛਲੇ 5 ਮਹੀਨਿਆਂ ਤੋਂ ਵੀ ਜ਼ਿਆਦਾ ਵਕਤ ਤੋਂ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ, ਔਰ ਇਸ ਸਾਰੇ ਨੂੰ ਜੇ ਤੁਸੀਂ ਉਸ ਵਿਚਾਰਧਾਰਾ ਦੀ ਇੰਪਲੀਮੈਂਟੇਸ਼ਨ ਨਹੀਂ ਦੇਖਦੇ ਤੇ ਹੋਰ ਇਹ ਕੀ ਹੈ। ਫਿਰ ਉਹਨੇ ਆਪਣਾ ਸਵਾਲ ਬਦਲਿਆ BBC ਦੇ ਕੋਰਸਪੋਂਡੈਂਟ ਨੇ, ਉਹਨੇ ਕਿਹਾ ਜੀ ਟਰੰਪ ਨੇ ਕੱਲ੍ਹ ਹੀ ਤੁਹਾਡੇ ਨਾਲ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਉਹ ਜਿਹੜਾ ਮੀਡੀਏਸ਼ਨ ਲਈ ਤਿਆਰ ਹੈ, ਤੇ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਵੀ ਕੀ ਇਹ ਪੋਸੀਬਲ ਹੋਏਗਾ, ਜਦੋਂ ਕਿ ਭਾਰਤ ਨੇ ਨਾਲ ਦੀ ਨਾਲ ਹੀ ਇਹ ਕਿਹਾ ਕਿ ਉਹ ਬਿਲਕੁਲ ਕਿਸੇ ਤੀਸਰੀ ਧਿਰ ਦੀ ਇੰਟਰਫੇਰੈਂਸ ਨਹੀਂ ਚਾਹੁੰਦੇ ਔਰ ਉਹ ਬਿਲਕੁਲ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਔਰ ਇਸ ਨੂੰ ਥੋੜਾ ਜਿਹਾ ਇਮਰਾਨ ਖਾਨ ਹੋਰਾਂ ਨੇ ਟਿਲਟ ਦੇ ਕੇ ਕਿਹਾ ਕਿ ਜੀ ਦੇਖੋ, ਜੇ ਯੂਨਾਈਟਿਡ ਨੇਸ਼ਨਸ ਜਾਂ ਅਮਰੀਕਾ ਵਰਗੀ ਕੋਈ ਵੱਡੀ ਤਾਕਤ ਦਖਲ ਨਹੀਂ ਦਿੰਦੀ ਤੇ ਫਿਰ ਇਹ ਮਸਲਾ ਸੁਲਝੇਗਾ ਨਹੀਂ, ਫਿਰ ਇਹਦੇ ਚੋਂ ਕੋਈ ਰਸਤਾ ਨਹੀਂ ਨਿਕਲੇਗਾ। ਔਰ ਉਹਨਾਂ ਨੇ ਕਿਹਾ, ਫਿਰ ਉਹਨੇ ਪੁੱਛਿਆ ਵੀ ਕਿਹਾ ਕੀ ਹੈ ਟਰੰਪ ਨੇ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਵੀ ਉਹ ਕੋਸ਼ਿਸ਼ ਕਰਨਗੇ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦੀ, ਔਰ ਉਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਸਮੱਸਿਆ ਜਿਹੜੀ ਹੈ ਇਸ਼ੂ ਹੈ ਬੜਾ ਗੰਭੀਰ ਹੈ, ਬੜਾ ਸੀਰੀਅਸ ਹੈ, ਔਰ ਜੇ ਯੂਰਪੀਅਨ ਯੂਨੀਅਨ, ਯੂਨਾਈਟਿਡ ਨੇਸ਼ਨਸ ਜਾਂ ਅਮਰੀਕਾ ਇਹਨਾਂ ਇਹ ਕੋਈ ਵਿੱਚ ਇੰਟਰਫੇਰੈਂਸ ਨਹੀਂ ਕਰਦੇ ਤੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧਤਰ ਹੋ ਜਾਣਗੇ। ਹੁਣ ਜ਼ਾਹਰਾ ਤੌਰ ਤੇ ਇੱਕ ਪਾਸੇ ਇਮਰਾਨ ਖਾਨ ਹੋਰਾਂ ਦੀ ਇਹ ਪੋਜੀਸ਼ਨ ਬੜੀ ਕਲੀਅਰ ਹੈ ਔਰ ਕੰਸਿਸਟੈਂਟ ਹੈ, ਔਰ ਮੈਂ ਸਮਝਦਾ ਵੀ ਅਸੀਂ ਇਸ ਪੋਜੀਸ਼ਨ ਨੂੰ ਬਿਲਕੁਲ ਠੀਕ ਸਮਝਦੇ ਹਾਂ। ਹਾਲਾਂ ਉਹ ਬੜੀ ਪੋਲਾਈਟ ਲੈਂਗੁਏਜ ਇਸਤੇਮਾਲ ਕਰ ਰਹੇ ਨੇ, ਉਹਨਾਂ ਨੇ ਉੱਥੇ ਕੋਈ ਜਿਹੜਾ ਵਾਰ ਲਾਈਕ ਪੋਸਚਰ ਨਹੀਂ ਲਿਆ, ਜਿਹੜਾ ਮੈਂ ਸਮਝਦਾ ਵੀ ਹੁਣ 5.5 ਮਹੀਨੇ ਤੋਂ ਜ਼ਿਆਦਾ ਜਿਹੜੇ ਨੇ ਹੋਣ ਤੋਂ ਬਾਅਦ 170 ਦਿਨ ਹੋ ਗਏ ਨੇ ਕਸ਼ਮੀਰ ਦੇ ਵਿੱਚ, ਹੁਣ ਬਿਹਤਰ ਹੋਏਗਾ ਕਿ ਵੀ ਇਹ ਅਜੇ ਵੀ ਰਿਕਵੈਸਟਿੰਗ ਲਾਈਨ ਦੀ ਥਾਂ ਤੇ ਹੁਣ ਥੋੜਾ ਜਿਹਾ ਆਈਬ੍ਰੋਜ਼ ਨੂੰ ਚੁੱਕ ਕੇ ਮੁੱਛਾਂ ਨੂੰ ਤਾ ਦੇ ਕੇ ਜਿਹੜਾ ਉਹ ਸਿੱਧਾ ਵੰਗਾਰਨ ਦੀ ਲਾਈਨ ਰੱਖਣੀ ਚਾਹੀਦੀ ਹੈ। ਅਦਰਵਾਈਜ਼ ਲੱਗੇਗਾ ਕਿ ਵੀ ਉਹੀ ਹੈ ਕਿ ਵੀ ਉਹ ਜਿਵੇਂ ਇੱਕ ਬਾਣੀਏ ਦੇ ਨਾਲ ਇੱਕ ਕਿਸਾਨ ਦੀ ਲੜਾਈ, ਉਹਨੇ ਇੱਕ ਚਪੇੜ ਮਾਰੀ, ਉਹ ਕਹਿੰਦਾ ਇਬ ਕੀ ਬਾਰ ਮਾਰ ਤੋਂ ਦੇਖੂੰ, ਉਹਨੇ ਇੱਕ ਹੋਰ ਮਾਰੇ, ਉਹਨੇ ਕਿਹਾ ਜੀ ਇਬ ਕੀ ਬਾਰ ਮਾਰ ਤੋਂ ਦੇਖੂੰ, ਤਾਂ ਉਹਨੂੰ ਵੀ ਪਤਾ ਲੱਗ ਗਿਆ ਕਿ ਇਬ ਕੀ ਬਾਰ ਹੀ ਹੈ। ਉਹਨੇ ਫਿਰ ਜਦੋਂ ਉਹਨੂੰ ਮਾਰਨ ਦਾ ਜੀ ਕਰਨਾ, ਉਹਨੇ ਕੱਢ ਕੇ ਚਪੇੜ ਮਾਰਨੀ, ਨਾਲ ਉਹਨੇ ਕਹਿਣਾ ਵੀ ਇਬ ਕੀ ਬਾਰ ਕਿਆ ਦੇਖੇਗਾ ਭਾਈ। ਸੋ ਜ਼ਾਹਿਰ ਹੈ ਕਿ ਵੀ ਇਹ ਜੋ ਭਾਰਤ ਨੇ ਇੱਕ ਤੋਂ ਬਾਅਦ ਇੱਕ ਸਟੈਪ ਲਏ ਨੇ, ਜਿਵੇਂ ਜੋ ਕਸ਼ਮੀਰ ਦੇ ਵਿੱਚ ਕੀਤਾ, ਫਿਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਨਾਂ ਥੱਲੇ ਕੀਤਾ, ਪਹਿਲਾਂ ਭਾਰਤ ਦੇ ਵਿੱਚ 3 ਤਲਾਕ ਦੇ ਨਾਂ ਥੱਲੇ ਕੀਤਾ, ਫਿਰ ਜੋ ਬਾਲਾਕੋਟ ਦੀ ਦਿਲਵਦੀ ਕੀਤੀ, ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ ਔਰ ਦੂਜਾ
ਜਿਹੜਾ ਅਮਿਤ ਸ਼ਾਹ ਖਲੋ ਕੇ ਕਹਿ ਰਿਹਾ ਵੀ ਆ ਰਿਹਾ ਹੈ ਨਹੀਂ, ਔਰ ਨਾਲ ਦੀ ਨਾਲ ਉਹ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਵੀ ਤੁਹਾਨੂੰ ਸਿਟੀਜ਼ਨਸ਼ਿਪ ਮਿਲੇਗੀ ਕਿ ਨਹੀਂ। ਸੋ ਹੁਣ ਹੋਰ ਕਿੰਨਾ ਕੁ ਜਿਹੜਾ ਹੈ ਉਹ ਹੋਏਗਾ ਜਿਸ ਤੋਂ ਬਾਅਦ ਪਾਕਿਸਤਾਨ ਐਗਰੈਸਿਵ ਪੋਸਚਰ ਦੇ ਵਿੱਚ ਆਏਗਾ। ਲੇਕਿਨ ਇੱਕ ਪਾਸੇ ਮੈਂ ਸਮਝਦਾ ਕਿਉਂਕਿ ਇਮਰਾਨ ਖਾਨ ਇੱਕ ਸਪੋਰਟਸਮੈਨ ਹੈ, ਇੱਕ ਇਮਾਨਦਾਰ ਆਦਮੀ ਹੈ, ਬੇਸ਼ੱਕ ਜਿਸ ਕਿਸਮ ਦੇ ਸਿਸਟਮ ਨੂੰ ਉਹ ਹੈਡ ਕਰ ਰਿਹਾ ਹੈ ਉਸ ਦੀ ਵੀ 70 ਸਾਲ ਦੀ ਲੈਗੇਸੀ ਕੋਈ ਇਮਾਨਦਾਰੀ ਦੇ ਉੱਤੇ ਖੜੀ ਨਹੀਂ ਹੈ। ਇਹੀ ਕਾਰਨ ਹੈ ਕਿ ਲੋਕਲ ਇੰਨੇ ਕੁ ਬਹਰਾਨ, ਇੰਨੀਆਂ ਕੁ ਮੁਸ਼ਕਲਾਤਾਂ ਨੇ, ਕਦੇ ਆਟਾ ਮਹਿੰਗਾ ਹੈ, ਕਦੇ ਹੁਣ ਖੰਡ ਮਹਿੰਗੀ ਹੈ, ਕਦੇ ਕੋਈ ਹੋਰ ਨਿਕਲ ਰਿਹਾ। ਔਰ ਈਵਨ ਅੱਜ ਹੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਜਿਹੜੀ ਰਿਪੋਰਟ ਜਿਹੜੀ ਕਿ ਜ਼ਾਹਰ ਹੈ ਕਿ ਉਹ ਇੱਕ ਇਹ ਤਾਂ ਨਹੀਂ ਹੁੰਦਾ ਕਿ ਵੀ ਉਹ ਕੋਈ ਕੰਕਰੀਟ ਹੁੰਦੀ ਹੈ ਕਿ ਕੋਈ ਪੱਥਰ ਤੇ ਲਕੀਰ ਹੈ, ਪਰ ਉਹ ਇਹ ਜ਼ਰੂਰ ਦੱਸ ਰਹੀ ਹੁੰਦੀ ਹੈ ਕਿ ਵੀ ਕੀ ਟ੍ਰੈਂਡ ਨੇ। ਸੋ ਉਹਦੇ 'ਚ ਕਿਉਂਕਿ ਇਮਰਾਨ ਖਾਨ ਹੋਰਾਂ ਦਾ ਜਿਹੜਾ ਸਭ ਤੋਂ ਸਟਰੋਂਗ ਮੈਸੇਜ ਰਿਹਾ ਜਿਹਦੇ ਥੱਲੇ ਲੋਕਾਂ ਨੇ ਉਹਨਾਂ ਨੂੰ ਪਾਵਰ ਦਿੱਤੀ, ਜਾਂ ਜਿਹਨੂੰ ਅਸੀਂ ਜੇ ਉਹਨਾਂ ਦੀ ਜ਼ੁਬਾਨ 'ਚ ਕਹਿਣਾ ਹੋਏ ਸਪੋਰਟਸਮੈਨ ਦੀ, ਕਿ ਉਹਨਾਂ ਦੀ ਜਿਹੜੀ ਸਟਰੋਂਗ ਵਿਕਟ ਰਹੀ ਹੈ ਉਹ ਰਹੀ ਹੈ ਓਨੈਸਟੀ, ਔਰ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਭਾਈ ਅਸੀਂ ਜਿਹੜਾ ਹੈ ਉਹ ਕਰਪਸ਼ਨ ਰਿਮੂਵ ਕਰਾਂਗੇ, ਜਿਹਨਾਂ ਲੋਕਾਂ ਨੇ ਲੁੱਟਿਆ ਹੈ ਉਹਨਾਂ ਨੂੰ ਅਕਾਊਂਟੇਬਲ ਬਣਾਵਾਂਗੇ, ਔਰ ਮੁਲਕ ਦਾ ਪੈਸਾ ਜਿਹੜਾ ਹੈ ਉਹ ਮੁਲਕ ਦੇ ਵਿੱਚ ਵਾਪਸ ਆਏਗਾ। ਇਸ ਪਲੈਂਕ ਦੇ ਉੱਤੇ ਹੀ ਔਰ ਲੋਕ ਬਿਲੀਵ ਕਰਦੇ ਨੇ, ਅੱਜ ਤੱਕ ਵੀ ਕਰਦੇ ਨੇ ਕਿ ਭਾਈ ਇਮਾਨਦਾਰ ਆਦਮੀ ਹੈ। ਹੁਣ ਜਿਹੜੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਹੈ ਉਹ 2019 ਵਰਾ, ਕਿਉਂਕਿ ਹੁਣ ਆਲਮੋਸਟ 1.5 ਸਾਲ ਇਮਰਾਨ ਖਾਨ ਉਹਨਾਂ ਨੂੰ ਪਾਵਰ ਲਿਆ ਹੋ ਜਾਣੇ, ਔਰ ਉਹ ਰਿਪੋਰਟ 2019 ਤੇ ਬੇਸਡ ਹੈ। ਉਹ ਬਹੁਤ ਸਾਰੇ ਸੈਂਪਲ ਕਲੈਕਟ ਕਰਦੇ ਨੇ, ਉਹਨਾਂ ਦਾ ਆਪਣਾ ਕ੍ਰਾਈਟੇਰੀਆ, ਔਰ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੱਕ ਕ੍ਰੈਡੀਬਲ ਆਰਗੇਨਾਈਜੇਸ਼ਨ ਹੈ, ਔਰ ਉਹਨਾਂ ਦਾ ਕਹਿਣਾ ਹੈ ਕਿ ਵੀ ਕਰਪਸ਼ਨ ਵਧੀ ਹੈ 2019 ਦੇ ਵਿੱਚ ਪਾਕਿਸਤਾਨ ਦੇ ਵਿੱਚ। ਹੁਣ ਜ਼ਾਹਰ ਹੈ ਵੀ ਦੋ ਹੀ ਰੀਜ਼ਨ ਹੁੰਦੇ ਨੇ, ਜਦੋਂ ਸਾਡੇ ਖਿੱਤੇ 'ਚ ਵੀ, ਕਿਉਂਕਿ ਉੱਥੇ ਵੀ ਹਾਲ ਤਾਂ ਉਸ ਕਿਸਮ ਦਾ ਹੀ ਹੈ, ਜਦੋਂ ਕੋਈ ਇਮਾਨਦਾਰ ਅਫਸਰ ਆ ਜਾਂਦਾ ਸੀ ਤੇ ਜਿਹੜੇ ਥੱਲੇ ਉਹਦੇ ਨੇ ਉਹ ਆਪਣਾ ਰਿਸ਼ਵਤ ਦਾ ਭਾਅ ਵਧਾ ਦਿੰਦੇ ਸੀ, ਕਹਿੰਦੇ ਜੀ ਹੁਣ ਬਹੁਤ ਮੁਸ਼ਕਲ ਹੈ ਕੰਮ ਕਰਾਉਣਾ, ਬੰਦਾ ਬਹੁਤ ਸਖਤ ਹੈ, ਸੋ ਮੇਰੀ ਨੌਕਰੀ ਵੀ ਜਾ ਸਕਦੀ ਹੈ। ਤੇ ਉਹ ਜੇ ਉਹਦਾ ਭਾਅ 20,000 ਹੈ ਤਾਂ ਦੁੱਗਣਾ ਹੋ ਜਾਂਦਾ ਸੀ। ਸੋ ਜਾਂ ਤਾਂ ਹੁਣ ਹਾਲਾਤ ਇਹ ਹੈ ਵੀ ਉਹਨਾਂ ਦੇ ਆਲਾ ਦੁਆਲਾ ਜਿਹੜਾ ਸਾਰਾ ਹੈ ਉਹ ਲੁੱਟ ਕੇ ਖਾ ਰਹੇ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਬਹੁਤ ਵਾਰ ਜਿੰਨੀ ਕੁ ਸਾਨੂੰ ਵੀ ਉੱਥੋਂ ਦੇ ਸਿਸਟਮ ਦੀ, ਕਿਉਂਕਿ ਸਾਊਥ ਏਸ਼ੀਆ ਇੱਕੋ ਜਿਹਾ ਹੀ ਹੈ, ਸਮਝ ਹੈ ਕਿ ਵੀ ਇਹ ਜਿਹੜੀ ਥੁੜ ਕੀਤੀ ਜਾਂਦੀ ਹੈ ਕਿਸੇ ਚੀਜ਼ ਦੀ ਹੋਲਡਿੰਗ, ਇਹ ਕੀ ਹੁੰਦੀ ਹੈ, ਕਿਵੇਂ ਜਿਹੜਾ ਬਾਣੀਆ ਜਾਂ ਵਪਾਰੀ ਹੈ ਉਸ ਦੀ ਰੂਲਿੰਗ ਕਲਾਸ ਦੇ ਨਾਲ, ਜਾਂ ਜਿਹੜੇ ਵਜ਼ੀਰ ਹੁੰਦੇ ਨੇ ਉਹ ਕਿਵੇਂ ਇੱਕ ਖਾਸ ਸਿਚੁਏਸ਼ਨ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਸਾਰਾ ਭਾਵਾਂ ਦਾ ਸਿਲਸਿਲਾ ਤਾਂ ਡਿਮਾਂਡ ਐਂਡ ਸਪਲਾਈ ਦੇ ਉੱਤੇ ਖੜਾ ਹੈ, ਔਰ ਤੁਸੀਂ ਆਲ ਆਫ ਏ ਸਡਨ ਇੱਕ ਕ੍ਰੀਏਟ ਕਰ ਦਿਓ ਕਿ ਟੂ ਮੱਚ ਡਿਮਾਂਡ ਹੈ ਤੇ ਇਹ ਕਰ ਦਿਓ ਜੀ ਸਪਲਾਈ ਥੋੜੀ ਹੈ, ਔਰ ਤੁਸੀਂ ਉਹਨੂੰ ਪਹਿਲਾਂ ਹੋਲਡ ਕਰ ਲਓ ਸਟਫ ਨੂੰ, ਫਿਰ ਉਹਨੂੰ ਤੁਸੀਂ ਦੁੱਗਣੇ ਭਾਅ ਦੇ ਵੇਚੋ। ਹੁਣ ਆਟਾ ਹੈ ਤੇ ਖੰਡ ਹੈ, ਇਹ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੇ, ਇਹ ਕੋਈ ਲਗਜ਼ਰੀ ਨਹੀਂ ਹੈ ਕਿ ਵੀ ਤੁਸੀਂ ਨਹੀਂ 에ਅਰ ਕੰਡੀਸ਼ਨ ਲੱਗਾ ਤੇ ਨਹੀਂ ਲਵਾਇਆ, ਜਾਂ ਗੱਡੀ ਨਹੀਂ ਲਈ ਤੇ ਨਹੀਂ ਲਈ। ਸੋ ਆਮ ਲੋਕਾਂ ਦੀ ਤਕਲੀਫ ਚੋਂ ਹੀ ਇਹ ਜਿਹੜੇ ਬਲੱਡ ਸਕਰ ਨੇ, ਜਿਨ੍ਹਾਂ ਦੇ ਵਿੱਚ ਕੋਈ ਦਇਆ ਨਾਂ ਦੀ ਚੀਜ਼ ਨਹੀਂ ਹੈ, ਔਰ ਇਸੇ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਜਿਹੜੇ ਲੋਕ, ਹੁਣ ਸਾਡੇ ਵੀ ਉਸ ਪਾਸੇ ਕਾਫੀ ਵੱਡੇ ਜਿਹੜੇ ਵਪਾਰੀ ਨੇ ਉਹ ਜੈਨੀ ਨੇ, ਮਾਰਵਾੜੀ ਜਾਂ ਜੈਨੀ, ਔਰ ਇਹ ਬੜੇ ਵੈਜੀਟੇਰੀਅਨ ਨੇ। ਇਹ ਵੈਜੀਟੇਰੀਅਨ ਹੀ ਨਹੀਂ, ਸਗੋਂ ਇਹ ਇਹਨਾਂ ਦੇ ਜਿਹੜੇ ਜੈਨ ਧਰਮ ਨੂੰ ਮੰਨਣ ਵਾਲੇ ਨੇ, ਨੱਕ ਦੇ ਉੱਤੇ ਵੀ ਕੱਪੜਾ ਬੰਨਿਆ ਹੁੰਦਾ ਹੈ ਕਿ ਕੋਈ ਜੀਵ ਜੰਤੂ ਜਾਂ ਕੋਈ ਇਨਸੈਕਟ ਅੰਦਰ ਨਾ ਚਲਾ ਜਾਏ, ਪੈਰਾਂ 'ਚ ਵੀ ਜੁੱਤੀ ਨਹੀਂ ਪਾਉਂਦੇ ਕਿ ਕੋਈ ਥੱਲੇ ਕੀੜੀ ਨਾ ਆ ਜਾਏ, ਔਰ ਜ਼ਮੀਨ 'ਚ ਉੱਗੀ ਕੋਈ ਵੀ ਚੀਜ਼ ਨਹੀਂ ਖਾਂਦੇ, ਉਹ ਭਾਵੇਂ ਪਿਆਜ਼ ਹੈ ਜਾਂ ਲਸਣ ਹੈ ਜਾਂ ਦੂਜਾ ਕਿ ਜੀਵ ਮਰੇ ਨੇ। ਲੇਕਿਨ ਸਭ ਤੋਂ ਜ਼ਿਆਦਾ ਅਮੀਰ ਜਾਂ ਸੇਠ ਇਹੀ ਨੇ, ਔਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕਰਕੇ ਫਰਮਾਇਆ ਸੀ ਕਿ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਕਿ ਵੀ ਇਹ ਤੁਸੀਂ ਅਦਰਵਾਈਜ਼ ਤਾਂ ਸਾਰੇ ਡਰਾਮੇ ਕਰਦੇ ਹੋ, ਜੇ ਇੱਕ ਬਲੱਡ ਦਾ ਡ੍ਰੌਪ ਲੱਗ ਜਾਏ ਕੱਪੜਿਆਂ ਨੂੰ ਤਾਂ ਇਹ ਮੰਨਿਆ ਜਾਂਦਾ ਹੈ ਕਿ ਜੀ ਇਹ ਪੋਲਿਊਟ ਹੋ ਗਿਆ। ਤੁਸੀਂ ਜਿਹੜਾ ਇਨਸਾਨਾਂ ਦਾ ਲਹੂ ਪੀਂਦੇ ਹੋ, ਜੋ ਰਤ ਪੀਵੇ ਮਾਨਸਾ, ਤੁਸੀਂ ਮਨੁੱਖਾਂ ਦਾ ਖੂਨ ਪੀਂਦੇ ਹੋ। ਹੁਣ ਕੋਈ ਮਨੁੱਖਾਂ ਦਾ ਖੂਨ ਪੀਣ ਵਾਲੇ ਤੇ ਨਹੀਂ ਰੇਸ ਹੈ, ਠੀਕ ਹੈ ਅਫਰੀਕਾ ਜਾਂ ਦੂਜੇ ਤੀਜੇ ਇੱਕ ਸਟੇਜ ਤੇ ਰਿਹਾ, ਉੱਥੇ ਵੀ ਰਹੇ ਜਿਹੜੇ ਭੀਲ ਔਰ ਦੂਜੇ ਤੀਜੇ ਸੀ, ਪਰ ਇਹ ਇੱਕ ਫਰੇਜ਼ ਹੈ ਜਦੋਂ ਅਸੀਂ ਕਹਿੰਦੇ ਜੀ ਤੂੰ ਗਰੀਬਾਂ ਦਾ ਖੂਨ ਚੂਸ ਲੈ। ਸੋ ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ, ਵੀ ਤੁਹਾਡੇ ਮਨ ਕਿਵੇਂ ਸਾਫ਼ ਰਹਿਣਗੇ ਜਦੋਂ ਕਿ ਤੁਸੀਂ ਗਰੀਬਾਂ ਨੂੰ
ਲੁੱਟ ਰਹੇ ਹੋ, ਉਹਨਾਂ ਨੂੰ ਐਕਸਪਲੋਇਟ ਕਰ ਰਹੇ ਹੋ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਪਿਕਚਰ ਕੋਈ ਠੀਕ ਨਹੀਂ ਬੈਠਦੀ। ਲੇਕਿਨ ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਜ਼ਾਹਰ ਹੈ ਵੀ ਜਦੋਂ ਮੀਡੀਆ ਕੋਈ ਚੀਜ਼ ਤੁਹਾਨੂੰ ਸਿੰਘਾਸਨ ਤੇ ਬਿਠਾਉਂਦਾ ਹੈ, ਔਰ ਜਿੰਨਾ ਮੈਂ ਫੋਲੋ ਕਰ ਸਕਿਆ, ਇਮਰਾਨ ਖਾਨ ਇੱਕ ਵਾਹਿਦ ਐਸੇ ਲੀਡਰ ਰਹੇ ਨੇ ਜਿਨ੍ਹਾਂ ਨੂੰ ਇੱਕ ਸਟੇਜ ਦੇ ਉੱਤੇ ਜਦੋਂ ਕੱਲੀ ਉਹਨਾਂ ਨੇ ਸੀਟ ਵੀ ਜਿੱਤੀ ਸੀ ਔਰ ਧਰਨੇ ਹੋਣ, ਦੂਸਰੇ ਹੋਣ, ਸਾਰਾ ਪਾਕਿਸਤਾਨ ਦਾ ਮੀਡੀਆ ਪ੍ਰਿੰਟ ਔਰ ਇਲੈਕਟ੍ਰੋਨਿਕ ਥੋੜੇ ਬਹੁਤ ਜਿਹੜੀਆਂ ਪਾਰਟੀ ਓਨਡ ਮੀਡੀਆ ਉਹਨੂੰ ਛੱਡ ਕੇ ਫੁੱਲੀ ਬੈਕ ਕਰਦੇ ਸੀ। ਰੋਜ਼ਾਨਾ ਉਹ ਕਿਸੇ ਨਾ ਕਿਸੇ ਟਾਕ ਸ਼ੋਅ ਤੇ ਬੈਠੇ ਹੁੰਦੇ ਸੀ, ਉਹਨਾਂ ਦੀਆਂ ਦਲੀਲਾਂ ਨੂੰ ਲੋਕ ਧਿਆਨ ਨਾਲ ਸੁਣਦੇ ਸੀ, ਔਰ ਦੂਸਰੇ ਵੀ ਕਿਉਂਕਿ ਲੋਕਾਂ 'ਚ ਸੀ ਔਰ ਅੱਜ ਵੀ ਹੈ ਕਿ ਵੀ ਇਹ ਬੰਦਾ ਤਬਦੀਲੀ ਕਰ ਸਕਦਾ ਹੈ। ਕਰਪਸ਼ਨ ਤੋਂ ਲੋਕ ਅੱਕੇ ਹੋਏ ਸੀ। ਬਿਲਕੁਲ। ਹੁਣ ਜਦੋਂ 1.5 ਸਾਲ ਜਾਂ ਦੂਸਰਾ ਗੁਜ਼ਰ ਗਿਆ, ਜੇ ਬੇਸਿਕ ਪ੍ਰੋਬਲਮਸ ਸੋਲਵ ਨਹੀਂ ਹੋ ਰਹੀਆਂ ਤੇ ਜ਼ਾਹਰ ਹੈ ਕਿ ਮੀਡੀਆ 'ਚ ਵੀ ਚਰਚਾ ਹੋਏਗੀ। ਲੋਕਾਂ ਦੀਆਂ ਮੀਡੀਆ ਦਾ ਕੰਮ ਹੈ ਲੋਕਾਂ ਦੀ ਆਵਾਜ਼ ਨੂੰ ਚੁੱਕਣਾ। ਔਰ ਹੁਣ ਇਮਰਾਨ ਖਾਨ ਸਾਹਿਬ ਉੱਥੇ ਬੈਠ ਕੇ ਸਵਿਟਜ਼ਰਲੈਂਡ 'ਚ ਕਹਿ ਰਹੇ ਨੇ ਕਿ ਜੀ ਮੈਂ ਮੀਡੀਆ ਮੈਨੂੰ ਇੰਨਾ ਕ੍ਰਿਟਿਸਾਈਜ਼ ਇੰਨਾ ਭੰਨਦਾ ਹੈ ਕਿ ਮੈਂ ਤਾਂ ਅਖਬਾਰਾਂ ਵੀ ਸਵੇਰੇ ਉੱਠ ਕੇ ਪੜ੍ਹਨੀਆਂ ਬੰਦ ਕਰਤੀਆਂ, ਮੈਂ ਸ਼ਾਮ ਨੂੰ ਕੋਈ ਦੇਖਦਾ ਵੀ ਨਹੀਂ ਹੈ। ਪਰ ਫਿਰ ਵੀ ਮੇਰੇ ਜਿਹੜੇ ਨੇ ਬਹੁਤ ਸਾਰੇ ਸਰਕਾਰ ਦੇ ਵਿੱਚ ਲੋਕ ਉਹ ਮੈਨੂੰ ਆ ਕੇ ਦੱਸਦੇ ਨੇ ਕਿ ਜੀ ਮੀਡੀਆ ਨੇ ਇਹ ਕਿਹਾ। ਮੈਂ ਸਮਝਦਾ ਵੀ ਇਹ ਵੀ ਕੋਈ ਸਿਆਣੀ ਗੱਲ ਨਹੀਂ ਹੈ, ਕਿਉਂਕਿ ਇਹ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਹੈ ਇਹ ਕ੍ਰੀਏਟਿਵ ਹੁੰਦਾ ਹੈ। ਇਹ ਠੀਕ ਹੈ ਵੀ ਕਈ ਵਾਰੀ ਮਡਸਲਿੰਗ ਵੀ ਹੁੰਦੀ ਹੈ, ਪਰ ਇਹ ਇੱਕ ਸਿਆਸਤ ਦਾ ਹਿੱਸਾ ਹੈ। ਅਮਰੀਕਾ ਵਰਗੇ ਮੁਲਕ 'ਚ ਟਰੰਪ ਵਾਈਟ ਹਾਊਸ 'ਚ ਬਹਿ ਕੇ ਕਿਹਨੂੰ ਟਵੀਟ ਨਹੀਂ ਕਰਦਾ ਤੇ ਕੀ ਨਹੀਂ ਕਹਿੰਦਾ। ਤੇ ਇੱਥੇ ਜਦੋਂ ਤੁਸੀਂ ਸ਼ਾਮ ਨੂੰ ਇਹਨਾਂ ਦੇ ਫੌਕਸ ਨਿਊਜ਼ ਤੋਂ ਲੈ ਕੇ ਦੂਸਰਿਆਂ ਤੱਕ ਦੀਆਂ ਡਿਬੇਟਸ ਦੇਖੋ, ਔਰ ਜਿਹੜੇ ਲੋਕ ਆ ਕੇ ਬੈਠਦੇ ਨੇ ਉਹ ਕਿਸ ਕਿਸਮ ਦਾ ਕਰਦੇ ਨੇ। ਲੇਕਿਨ ਫਿਰ ਵੀ ਜ਼ਿੰਮੇਵਾਰ ਲੋਕ ਵੀ ਨੇ ਮੀਡੀਆ ਦੇ ਵਿੱਚ ਜਿਹੜੇ ਲੋਕਾਂ ਦੀਆਂ ਪ੍ਰੋਬਲਮਸ ਹਾਈਲਾਈਟ ਕਰਦੇ ਨੇ, ਔਰ ਬਜਾਏ ਕਿ ਤੁਸੀਂ ਕਹੋ ਜੀ ਕਿ ਵੀ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈ ਜੇ ਹੁਣ ਕਬੂਤਰ ਔਰ ਉਹ ਬਿੱਲੀ ਜੇ ਉਹਨੂੰ ਫੜਨਾ ਚਾਹੁੰਦੀ, ਕਬੂਤਰ ਅੱਖਾਂ ਮੀਟ ਲੈ ਕੇ ਵੀ ਹੁਣ ਮੈਨੂੰ ਬਿੱਲੀ ਨੇ ਦੇਖਿਆ ਨਹੀਂ ਹੈ, ਇਵੇਂ ਨਹੀਂ ਹੁੰਦਾ। ਸੋ ਮੈਂ ਸਮਝਦਾ ਹਾਂ ਵੀ ਇਮਰਾਨ ਖਾਨ ਸਾਹਿਬ ਇੰਟਰਨੈਸ਼ਨਲ ਪਰਸਨੈਲਿਟੀ ਨੇ, ਉਹਨਾਂ ਨੇ ਆਕਸਫੋਰਡ ਦੀ ਐਜੂਕੇਸ਼ਨ ਹੈ, ਦੁਨੀਆ ਭਰ 'ਚ ਸ਼ੋਹਰਤ ਲਈ ਹੋਈ ਹੈ, ਉਹਨਾਂ 'ਚ ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਹੈ, ਉਹ ਝੰਬਣ ਡਰਨ ਘਬਰਾਉਣ ਵਾਲੇ ਨਹੀਂ ਨੇ। ਪਰ ਇਸ ਕਿਸਮ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਉਹ ਉਹਨਾਂ ਦਾ ਕੱਦ ਛੋਟਾ ਕਰਦੀਆਂ। ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਆਪਣੀ ਜੋ ਉਹਨਾਂ ਦੀ ਕਨਵਿਕਸ਼ਨ ਹੈ ਅਸੂਲਾਂ ਦੇ ਨਾਲ ਗੱਲ ਕਰਨ ਦੀ, ਜਿਵੇਂ ਉਹਨਾਂ ਨੇ ਮਾਈਨੋਰਿਟੀ ਰਾਈਟਸ ਦੀ ਗੱਲ ਕੀਤੀ ਹੈ ਆਪਣੇ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਦੇ ਉੱਤੇ ਜਿਹੜਾ ਇਹ ਦਹਿਸ਼ਤਗਰਦੀ ਦਾ ਧੱਬਾ ਪਾਕਿਸਤਾਨ ਨੂੰ ਇਨਟੋਲਰੈਂਟ ਸੋਸਾਇਟੀ ਔਰ ਦੂਸਰਾ ਤੀਸਰਾ ਜਿਹੜਾ ਵੈਸਟ ਨੂੰ ਵੀ ਸੂਟ ਕਰਦਾ ਹੈ, ਇੰਡੀਅਨਸ ਵੀ ਯੂਜ਼ ਕਰਦੇ ਰਹੇ ਨੇ, ਉਹਨੂੰ ਕਿਵੇਂ ਜਿਹੜਾ ਉਹ ਧੋਤਾ ਜਾਏ ਔਰ ਪਾਕਿਸਤਾਨ ਇੱਕ ਵਾਈਬ੍ਰੈਂਟ ਉਹ ਮੁਲਕ ਜਿਹੜਾ ਕਿ ਟੂਰਿਜ਼ਮ ਦੇ ਲਈ ਵੀ ਅਟਰੈਕਸ਼ਨ ਹੋਏ, ਜਿੱਥੇ ਟੂਰਿਸਟ ਵੀ ਜਾਣ, ਇਕਨੋਮਿਕਲੀ ਵਾਇਬਲ ਹੋਏ ਔਰ ਦੁਨੀਆ ਦੇ ਵਿੱਚ ਪਾਕਿਸਤਾਨ ਇੱਕ ਆਪਣਾ ਰੋਲ ਅਦਾ ਕਰੇ। ਕਿਉਂਕਿ ਪਾਕਿਸਤਾਨ ਨੂੰ ਰੱਬ ਨੇ ਹਰ ਚੀਜ਼ ਦਿੱਤੀ ਹੋਈ ਹੈ। ਠੀਕ ਹੈ ਤੇਲ ਨਹੀਂ ਹੈ ਔਰ ਇਸ ਲਈ ਉਹ ਕਈ ਵਾਰ ਉਹਨਾਂ ਦੀਆਂ ਨੀਤੀਆਂ ਸਾਊਦੀ ਅਰੇਬੀਆ ਜਾਂ ਦੂਜੇ ਦੇ ਉੱਤੇ ਡਿਪੈਂਡੈਂਟ ਹੁੰਦੀਆਂ, ਪਰ ਇਹਦੇ ਬਾਵਜੂਦ ਪਾਕਿਸਤਾਨ ਨੇ 70 ਸਾਲ 'ਚ ਜਦੋਂ ਕਿ 7 ਗੁਣਾ ਵੱਡਾ ਮੁਲਕ ਭਾਰਤ ਜਿਨ੍ਹਾਂ ਨੇ ਉਹਨੂੰ ਤੋੜਨ ਦੇ ਲਈ ਜੰਗਾਂ ਵੀ ਜਿਹੜੀਆਂ ਨੇ ਉਹ ਥੋਪੀਆਂ, ਕਿਸ ਕਿਸਮ ਦੇ ਚੈਲੰਜਸ ਵੀ ਥਰੋ ਕੀਤੇ, ਇਨਰ ਵੀ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਨਾਲ 2 ਸੋਵੀਅਤ ਯੂਨੀਅਨ 1979 ਚ ਆਇਆ, 9/11 ਤੋਂ ਬਾਅਦ ਅਮਰੀਕਾ ਆਇਆ, ਇਹਨਾਂ ਸਭ ਚੈਲੰਜਸ ਦੇ ਬਾਵਜੂਦ ਪਾਕਿਸਤਾਨ ਔਰ ਕਿਵੇਂ ਜਿਹੜਾ ਉਹ ਆਪਣੇ ਥਾਂ ਤੇ ਹੀ ਨਹੀਂ ਖਲੋਤਾ ਰਿਹਾ। ਪਾਕਿਸਤਾਨ ਨੇ ਪ੍ਰੋਗਰੈਸ ਵੀ ਕੀਤੀ ਹੈ। ਵੱਡਾ ਸਰਮਾਇਆ ਪਾਕਿਸਤਾਨ ਦਾ ਡਾਇਸਪੋਰਾ ਪਾਕਿਸਤਾਨੀ ਨੇ, ਦੁਨੀਆ ਦਾ ਅਮਰੀਕਾ ਦੇ ਵਿੱਚ ਵੀ ਵੱਡੀ ਗਿਣਤੀ 'ਚ ਡਾਕਟਰਸ ਔਰ ਜਿਹੜੇ ਨੇ ਬਿਜ਼ਨਸਮੈਨ ਨੇ, ਔਰ ਕਾਮਨ ਪਾਕਿਸਤਾਨੀ ਵੀ ਜਿਹੜਾ ਆਪਣੇ ਮੁਲਕ ਨੂੰ ਮੁਹੱਬਤ ਕਰਦਾ ਹੈ। ਜਦੋਂ ਹੁਣ ਵੀ ਮੈਂ ਜਦੋਂ ਵੀ ਦੇਖਦਾ ਕਿ ਉਹਨਾਂ ਦੇ ਜਿਹੜੇ ਬਾਹਰ ਬੈਠੇ ਲੋਕ ਨੇ ਉਹ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ, ਔਰ ਇਮਰਾਨ ਖਾਨ ਹੋਰਾਂ ਦਾ ਵੀ ਸਪੋਰਟ ਬੇਸ 'ਚ ਬਹੁਤ ਵੱਡਾ ਬੇਸ ਡਾਇਸਪੋਰਾ ਪਾਕਿਸਤਾਨੀਆਂ ਦਾ, ਪਲੱਸ ਵਿਦਨ ਪਾਕਿਸਤਾਨ ਜਿਹੜੇ ਨੌਜਵਾਨ 15-16 ਸਾਲ ਤੋਂ 25-30 ਸਾਲ ਤੱਕ। ਸੋ ਜਦੋਂ ਨੌਜਵਾਨ ਖਲੋਂਦੇ ਨੇ ਕਿਸੇ ਗੱਲ ਲਈ ਤਾਂ ਫਿਰ ਜ਼ਾਹਰ ਹੈ ਵੀ ਹੋਪ ਦਾ ਲੈਵਲ ਬਹੁਤ ਜ਼ਿਆਦਾ ਹੁੰਦਾ ਹੈ। ਤੇ ਜਦੋਂ ਹੋਪ ਦਾ ਲੈਵਲ ਜਿਵੇਂ ਇਮਰਾਨ ਖਾਨ ਤੋਂ ਸੀ ਫਿਰ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਫਰਸਟ੍ਰੇਸ਼ਨ ਵੀ। ਸੋ ਮੈਂ ਸਮਝਦਾ ਵੀ ਇਹ ਵੀ ਠੀਕ ਹੈ ਗੱਲ ਇਮਰਾਨ ਖਾਨ ਸਾਹਿਬ ਦੀ ਕਿ ਬਈ ਵਕਤ ਦਿਓ,
ਲੇਕਿਨ ਇਹ ਵੀ ਹੈ ਕਿ ਵੀ ਇਹ ਨਾ ਹੋਏ ਕਿ ਵੀ ਉਹ ਅਖਬਾਰਾਂ ਪੜ੍ਹਨ ਹੀ ਨਾ ਜਾਂ ਮੀਡੀਆ ਦੇਖਣ ਹੀ ਨਾ ਤੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕੀ ਹੋ ਰਿਹਾ। ਤੁਸੀਂ ਆਪਣੀ ਦੁਨੀਆ 'ਚ ਰਹਿ ਰਹੇ ਹੋ। ਪਰ ਇਸ ਦੇ ਉਲਟ ਜਿਵੇਂ ਭਾਰਤ ਬਿਹੇਵ ਕਰ ਰਿਹਾ ਹੁਣ, ਜ਼ਾਹਰ ਹੈ ਕਿ ਤੁਸੀਂ ਜਦੋਂ ਹਕੂਮਤੀ ਲੈਵਲ ਦੇ ਉੱਤੇ ਪ੍ਰੈਜੈਂਟੇਸ਼ਨਸ ਦੇਖਦੇ ਹੋ, ਇੱਕ ਪਾਸੇ ਤਾਂ ਮੋਦੀ ਔਰ ਅਮਿਤ ਸ਼ਾਹ ਉਹਨਾਂ ਦੇ ਝੂਠ ਨੇ, ਦੂਸਰਾ ਅਸੀਂ ਦੇਖਦੇ ਹਾਂ ਕਿ ਜੇ ਕੋਈ ਪਾਵਰਫੁਲ ਜਿਹੜਾ ਅਹੁਦਾ ਹੁੰਦਾ ਹੈ ਹਕੂਮਤ, ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਤੋਂ ਬਾਅਦ ਉਹ ਡਿਫੈਂਸ ਮਿਨਿਸਟਰ ਦਾ ਹੁੰਦਾ। ਹੁਣ ਰਾਜਨਾਥ ਸਿੰਘ ਜਿਹੜਾ ਉਹ ਕਿਸੇ ਵੇਲੇ ਹੋਮ ਮਿਨਿਸਟਰ ਸੀ, ਹੁਣ ਉਹ ਡਿਫੈਂਸ ਮਿਨਿਸਟਰ ਹੈ। ਇੱਕ NCC ਨੈਸ਼ਨਲ ਕੈਡਿਟ ਕਾਰਪਸ ਦੇ ਥੱਲੇ ਜਿਹੜਾ ਇਹ ਐਨੂਅਲ ਹੁੰਦੇ ਨੇ, ਸ਼ਾਇਦ ਪਾਕਿਸਤਾਨ 'ਚ ਵੀ NCC ਹੈ, ਬ੍ਰਿਟਿਸ਼ ਲੈਗੇਸੀ ਹੋਏਗੀ, ਇੱਧਰ ਵੀ ਹੈ, ਸਕੂਲਾਂ 'ਚ ਸਾਡੇ ਵੀ ਸੀ। ਹਾਲਾਂ ਉਹਦੇ 'ਚ ਜਿਹੜਾ ਉਹ ਇੱਕ ਕੈਂਪ, ਇੱਕ ਬੌਂਡਿੰਗ ਸਪਿਰਿਟ ਵੀ ਹੁੰਦੀ ਹੈ, ਪੈਟਰੀਓਟਿਜ਼ਮ ਭਰਨ ਦੀ ਲਾਈਨ ਵੀ ਹੁੰਦੀ ਹੈ, ਡਿਸਪਲਿਨ ਦੀ ਲਾਈਨ ਵੀ ਹੁੰਦੀ ਹੈ। ਹਾਲਾਂਕਿ ਉਹ ਕੋਈ ਏਡਾ ਕਿੰਨਾ ਕੁ ਉਹਨਾਂ ਦੀ ਟ੍ਰੇਨਿੰਗ ਤਾਂ ਕੋਈ ਇਸ ਕਿਸਮ ਦੀ ਨਹੀਂ ਹੈ। RSS ਨੇ ਆਪਣੀ ਇਸ ਕਿਸਮ ਦੀ ਜਿਹੜਾ ਨੈਟਵਰਕ ਬਣਾਇਆ ਹੋਇਆ ਜਿੱਥੇ ਤਾਂ ਰਾਊਂਡ ਦਾ ਈਅਰ ਹੁੰਦਾ। NCC ਕੈਂਪ ਤਾਂ 10 ਦਿਨ ਲੱਗੇ, 15 ਦਿਨ ਲੱਗੇ, ਜਾਂ ਹਫਤੇ ਜਾਂ ਮਹੀਨੇ 'ਚ 2-3 ਵਾਰ ਹੁੰਦਾ। ਲੇਕਿਨ ਮੇਰਾ ਗੱਲ NCC ਤੇ ਮੈਂ ਕਮੈਂਟਰੀ ਨਹੀਂ ਕਰ ਰਿਹਾ। ਰਾਜਨਾਥ ਸਿੰਘ ਨੇ ਉਸ ਜਿਹੜਾ ਇਹਨਾਂ ਦਾ ਵੱਡਾ NCC ਰਿਪਬਲਿਕ ਡੇ ਕੈਂਪ ਦਿੱਲੀ 'ਚ ਲੱਗਾ, ਉਹਦੇ 'ਚ ਉਹਨੇ ਜੋ ਬੋਲਦੇ ਆ ਕਿਹਾ। ਹੁਣ ਇੱਕ ਪਾਸੇ ਇਮਰਾਨ ਖਾਨ ਸਾਹਿਬ ਦੀ ਸਟੇਟਮੈਂਟ ਹੈ ਜਿਹਨੂੰ ਫੌਰਨ ਰਵੀਸ਼ ਕੁਮਾਰ ਉਹਨਾਂ ਦੇ ਫੌਰਨ ਮਿਨਿਸਟਰੀ ਨੇ ਕਿਹਾ ਕਿ ਜੀ ਅਸੀਂ ਬਿਲਕੁਲ ਥਰਡ ਪਾਰਟੀ ਇੰਟਰਫੀਅਰੈਂਸ ਨਹੀਂ ਚਾਹੁੰਦੇ ਔਰ ਕੋਈ ਨਹੀਂ ਹੈ, ਕੋਈ ਅਸੀਂ ਨਹੀਂ ਚਾਹੁੰਦੇ ਕਿ ਕੋਈ ਤੀਜੀ ਧਿਰ ਸਾਨੂੰ ਦੱਸੇ। ਔਰ ਪਾਕਿਸਤਾਨ ਦੇ ਡਬਲ ਸਟੈਂਡਰਡ ਨੇ, ਪਾਕਿਸਤਾਨ ਕਹਿੰਦਾ ਕੁਛ ਹੈ, ਕਰਦਾ ਕੁਛ ਹੈ। ਚਲੋ ਉਹ ਤਾਂ ਹਰ ਇੱਕ ਨੂੰ ਪਤਾ ਹੈ ਵੀ ਇੰਡੀਆ ਤੋਂ ਵੱਡਾ ਹੋਰ ਕਿਹੜਾ ਹਿਪੋਕਰੇਟ ਮੁਲਕ ਹੈ ਔਰ ਕਿਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ। ਪਰ ਮੈਨੂੰ ਰਾਜਨਾਥ ਸਿੰਘ ਦੀ ਜਿਹੜੀ ਸਟੇਟਮੈਂਟ ਹੈ ਜਿਹਨੂੰ ਬਿਜ਼ਨਸ ਸਟੈਂਡਰਡ ਨਿਊਜ਼ ਨੇ ਚੰਗੀ ਪ੍ਰੋਮੀਨੈਂਸ ਦਿੱਤੀ ਔਰ ਉਹਦੇ 'ਚੋਂ ਕਹਿ ਰਿਹਾ ਹੈ ਕਿ ਵੀ ਇਹ ਜਿਹੜਾ ਅਨਲਾਈਕ ਪਾਕਿਸਤਾਨ ਐਂਡ US, ਇੰਡੀਆ ਨਾਟ ਥਿਓਕ੍ਰੈਟਿਕ ਬਿਕੋਜ਼ ਆਫ ਸੈਕੂਲਰ ਵੈਲਿਊਜ਼। ਇਹ ਉੱਥੇ ਕਹਿ ਰਿਹਾ ਹੈ ਕਿ ਅਮਰੀਕਾ ਵੀ ਥਿਓਕ੍ਰੈਟਿਕ ਸਟੇਟ ਹੈ ਜਿਹੜੀ ਧਰਮ ਬੇਸਡ ਹੈ, ਪਾਕਿਸਤਾਨ ਵੀ ਥਿਓਕ੍ਰੈਟਿਕ ਸਟੇਟ ਹੈ, ਪਰ ਸਾਡਾ ਇੰਡੀਆ ਜਿਹੜਾ ਹੈ ਉਹ ਸੈਕੂਲਰ ਸਟੇਟ ਹੈ। ਹੁਣ ਉਹਨੂੰ ਜੋਕ ਆਫ ਦਾ ਸੈਂਚਰੀ ਕਿਹਾ ਜਾਏ, ਲਾਈ ਆਫ ਦਾ ਸੈਂਚਰੀ ਕਿਹਾ ਜਾਏ, ਵੈਸੇ ਤਾਂ ਇਹਨੂੰ ਲਾਈ ਆਫ ਦਾ ਮਿਲੇਨੀਅਮ ਜੇ ਕਿਹਾ ਜਾਏ ਤਾਂ ਜ਼ਿਆਦਾ ਬਿਹਤਰ ਹੋਏਗਾ। 1000 ਸਾਲ ਦਾ ਜਿਹੜਾ ਇਹ ਵੱਡਾ ਝੂਠ, ਉਹਦੇ ਐਗਜ਼ੈਕਟ ਮੈਂ ਪਹਿਲਾਂ ਜਿਹੜੇ ਲਫ਼ਜ਼ ਉਹ ਦੁਹਰਾ ਦਿਆਂ। ਵੀ ਇੰਡੀਆ ਸੈਡ we would not discriminate among religions. Why did we do that? Our neighboring country has declared that their state has a religion. They have declared themselves a theocratic state. We didn't declare so. Even America is a theocratic country. India is not a theocratic country. Why? Because our saints and seers didn't just consider the people living within our borders as part of the family, but called everyone living in the world as one family. और फिर उन्होंने कहा कि असी जड़ा देखो असी सैकुलर मुल्क है, असी कदे डिक्लेयर ही नहीं किया भी साडा धर्म की। देखो अमरीका भी थियोक्रेटिक है। ये डिफेंस मिनिस्टर कह रहा है, जे कोई चौथी फेल बच्चा ये गल कहंदा होए भी उन्होंने पता ही नहीं है भी डिफेंस मिनिस्टर। और तुसी अंदाजा लाओ भी किना बांदरां दे हाथ च बनारस दीयां टोपियां आईयां होईयां और ये बांदरां दे हाथ च टोपियां तां है ही ने, माचिस भी है जिन्हां ने अग लानी, अग तो पहले अपने घर नूं लाणगे। लेकिन इस लैवल दी स्टेटमेंट जदों के शाहीन बाग दिल्ली तो लैके वो कानपुर होए, लखनऊ होए, अलीगढ़ होए, पटना साहब होए, कलकत्ता होए, नॉर्थ ईस्ट होए, त्रिवेंद्रम होए, ਲੱਖਾਂ ਲੋਕ ਪਿਛਲੇ 35 ਦਿਨਾਂ ਤੋਂ ਜ਼ਿਆਦਾ ਵਕਤ ਤੋਂ ਸੜਕਾਂ ਦੇ ਉੱਤੇ ਮਾਈਆਂ, ਬੀਬੀਆਂ, ਬੱਚੀਆਂ ਸਾਰੀ ਰਾਤ ਬਾਹਰ ਨਿਕਲੀਆਂ ਹੋਈਆਂ। ਕਿਸ ਲਈ? ਕਿਉਂਕਿ ਭਾਰਤ ਨੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਕੀਤਾ ਹੈ ਜਿਹਦੇ 'ਚ ਧਰਮ ਤੇ ਬੇਸਡ ਡਿਸਕ੍ਰਿਮੀਨੇਸ਼ਨ ਹੈ। ਹੁਣ ਅਮਰੀਕਾ ਦੇ ਵਿੱਚ ਜਿਹਨੂੰ ਇਹ ਥਿਓਕ੍ਰੈਟਿਕ ਸਟੇਟ ਕਹਿ ਰਿਹਾ ਹੈ, ਦੁਨੀਆ ਦੇ ਕਿਸੇ ਖੂੰਜੇ 'ਚੋਂ ਕੋਈ ਆਏ ਇੱਥੇ ਉਹ ਜੇ ਸਾਬਤ ਕਰੇ ਜੱਜ ਦੇ ਸਾਹਮਣੇ ਕਿ ਭਾਈ ਉਹਦੇ ਧਰਮ ਤੇ ਬੇਸਡ, ਉਹਦੇ ਸਿਆਸੀ ਵਿਚਾਰਾਂ ਕਰਕੇ ਔਰ ਈਵਨ ਉਹਦੀ ਸੈਕਸ਼ੂਅਲ ਓਰੀਐਂਟੇਸ਼ਨ ਕਰਕੇ, ਹੋਮੋਸੈਕਸ਼ੂਅਲ ਜਾਂ ਗੇ
ਜਾਂ ਉਹਦੇ ਰੰਗ ਕਰਕੇ ਜਾਂ ਉਸ ਦੇ ਜੈਂਡਰ ਕਰਕੇ, ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਹੁੰਦਾ ਹੈ ਕੁਝ ਥਾਵਾਂ ਦੇ ਉੱਤੇ, ਉਹਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਤਾਂ ਉਹਨੂੰ ਅਸਾਈਲਮ ਮਿਲਦੀ ਹੈ, ਉਹਦੀ ਫੈਮਿਲੀ ਵੀ ਇੱਥੇ ਆ ਜਾਂਦੀ ਹੈ। ਔਰ ਕੁਝ ਜਿੱਥੇ ਕਿ ਸਿਵਲ ਵਾਰ ਚੱਲ ਰਹੀ ਹੈ, ਜ਼ੁਲਮ ਹੋ ਰਹੇ ਨੇ, ਉਹਨਾਂ ਨੂੰ ਇਹ ਭੱਤੇ ਵੀ ਦਿੰਦੇ ਨੇ ਐਨੂਅਲ, ਔਰ ਜਦੋਂ ਤੱਕ ਉਹਨਾਂ ਦਾ ਉਹ ਸੈਟਲ ਨਹੀਂ ਹੋ ਜਾਂਦਾ ਸਿਟੀਜ਼ਨਸ਼ਿਪ ਵੀ ਦਿੰਦੇ ਨੇ। ਹੁਣ ਇਸ ਮੁਲਕ ਨੂੰ, ਔਰ ਇਸੇ ਤਰ੍ਹਾਂ ਪਾਕਿਸਤਾਨ, ਜਿਹਦੇ ਬਾਰੇ ਬੇਸ਼ੱਕ ਜਿਹੜਾ ਉਹਨਾਂ ਦੀਆਂ ਇੰਟਰਨਲ ਪ੍ਰੋਬਲਮਸ ਨੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਸੁਸਾਇਟੀ 'ਚ ਵੀ ਐਸੇ ਕੁਝ ਕੱਟੜਵਾਦੀ ਲੋਕ ਨੇ ਜਿਹੜੇ ਆਪਣੇ ਹੀ ਮਜ਼ਹਬ ਦੇ ਕੁਝ ਲੋਕਾਂ ਦੇ ਉੱਤੇ ਵੀ ਉਹਨਾਂ ਦਾ ਜਿਹੜਾ ਉਸ ਲੈਵਲ ਦਾ ਜੋ ਉਹਨਾਂ ਦਾ ਆਪਣਾ ਫੇਥ ਹੈ ਉਹ ਨਾ ਹੋਣ ਕਰਕੇ ਉਹਨਾਂ ਦੇ ਉੱਤੇ ਧੱਕਾ ਕਰਦੇ ਨੇ, ਮਾਈਨੋਰਿਟੀਜ਼ ਨਾਲ ਵੀ ਕਰਦੇ ਨੇ। ਲੇਕਿਨ ਸਟੇਟ ਦੀ ਪਾਲਿਸੀ, ਜੇ ਈਵਨ ਪਾਕਿਸਤਾਨ ਦੇ ਵਿੱਚ ਵੀ ਅਸੀਂ ਗੱਲ ਕਰੀਏ, ਇਹ ਠੀਕ ਹੈ ਵਿੱਚ ਵਿਚਾਲੇ ਐਸੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ ਜਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੰਡੈਮ ਵੀ ਕਰਨਾ ਬਣਦਾ ਹੈ, ਲੇਕਿਨ ਸਟੇਟ ਨੇ ਤਾਂ ਕਨਸਟੀਟਿਊਸ਼ਨਲੀ ਡਿਸਕ੍ਰਿਮੀਨੇਟ ਨਹੀਂ ਕੀਤਾ ਹੈ। ਬਿਲਕੁਲ ਰਿਲੀਜਨ ਜ਼ਰੂਰ ਉਹਨਾਂ ਨੇ ਇਸਲਾਮ ਡਿਕਲੇਅਰ ਕੀਤਾ ਹੈ, ਪਰ ਉਹਦੇ 'ਚ ਕੋਈ ਗਲਤ ਗੱਲ ਵੀ ਨਹੀਂ ਹੈ, ਕਿਉਂਕਿ ਪਾਕਿਸਤਾਨ ਦਾ ਬੇਸ ਹੀ ਇਸ ਦੇ ਉੱਤੇ ਸੀ ਕਿ ਭਾਈ ਸਾਡਾ ਇੱਕ ਆਪਣਾ, ਲੇਕਿਨ ਉਹਨਾਂ ਨੇ ਕਨਸਟੀਟਿਊਸ਼ਨਲੀ ਸਪੇਸ ਵੀ ਦਿੱਤਾ ਹੈ ਦੂਸਰਿਆਂ ਨੂੰ ਕਿ ਭਾਈ ਤੁਸੀਂ ਆਪਣੀਆਂ ਇਬਾਦਤ ਗਾਹਾਂ, ਔਰ ਇਹੀ ਗੱਲ ਕਾਇਦੇ ਆਜ਼ਮ ਨੇ ਇਮੀਡੀਏਟਲੀ ਬਾਅਦ ਕਹੀ ਸੀ ਵੀ ਤੁਸੀਂ ਆਜ਼ਾਦ ਹੋ, ਕੋਈ ਮਸਜਿਦ ਜਾਏ, ਕੋਈ ਗੁਰਦੁਆਰੇ ਜਾਏ, ਕੋਈ ਮੰਦਰ ਜਾਏ, ਔਰ ਈਵਨ ਸੀਟਾਂ ਦੀ ਰਿਜ਼ਰਵੇਸ਼ਨ ਦੂਸਰਾ ਪਾਰਟ ਇਹ ਵੀ। ਲੇਕਿਨ ਇੰਡੀਆ ਇਸ ਦੇ ਉਲਟ, ਕਿਉਂਕਿ ਇੰਡੀਆ ਨੇ ਕੋਈ ਧਰਮ ਤੇ ਬੇਸਡ ਮੁਲਕ ਨਹੀਂ ਸੀ ਖੜਾ ਹੋਇਆ, ਅਦਰਵਾਈਜ਼ 200 ਮਿਲੀਅਨ ਮੁਸਲਮਾਨ ਫਿਰ ਉੱਥੇ ਨਾ ਹੁੰਦੇ, ਉਹਨਾਂ ਨੇ ਪਾਕਿਸਤਾਨ ਚੁਣਿਆ ਹੁੰਦਾ, ਕਿਉਂਕਿ ਇਹਨਾਂ ਨੇ ਆਪਣਾ ਸੌਦਾ ਹੀ ਉਹਨਾਂ ਮੁਸਲਮਾਨਾਂ ਨੂੰ ਇਹ ਕਹਿ ਕੇ ਵੇਚਿਆ ਸੀ, ਉਹ ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ ਹੋਣ ਔਰ ਦੂਸਰੇ ਜ਼ਾਕਿਰ ਹੁਸੈਨ ਵਰਗੇ ਹੋਣ, ਕਿ ਅਸੀਂ ਸੈਕੂਲਰ ਕੰਟਰੀ ਹੋਵਾਂਗੇ, ਔਰ ਉਹਦੇ ਕਨਸਟੀਟਿਊਸ਼ਨ ਦੇ ਵਿੱਚ ਇਸ ਪਾਰਟ ਨੂੰ ਜਿਹੜਾ ਹੈ ਉਹ ਹਿੱਸਾ ਬਣਾਇਆ ਗਿਆ। ਹੁਣ ਜਿੱਥੇ ਕਿ ਇਹ ਬੀਜੇਪੀ ਆਰਐਸਐਸ ਉਸ ਹੱਕ ਨੂੰ ਖੋ ਰਹੀ ਹੈ, ਉਸ ਨੂੰ ਬਿਲਕੁਲ ਹਿੰਦੂ ਉਦਾਕਰਨ ਕਰ ਰਹੀ ਹੈ, ਔਰ ਨੈਕਸਟ ਯੂਨੀਫਾਰਮ ਸਿਵਲ ਕੋਡ ਦੇ ਥੱਲੇ ਈਵਨ ਜਿਹੜੇ ਪਰਸਨਲ ਲਾਅ ਨੇ ਉਹ ਵੀ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਜੰਮੂ ਕਸ਼ਮੀਰ, ਕਿਉਂਕਿ ਜੇ ਮੁਸਲਮਾਨ ਮੈਜੋਰਿਟੀ ਨਾ ਹੁੰਦਾ ਤੇ ਇਹ ਨਹੀਂ ਹੈ ਵੀ ਆਰਟੀਕਲ 370 ਤੋੜਿਆ, ਸਟੇਟ ਦਾ ਵਜੂਦ ਹੀ ਮਿਟਾ ਦਿੱਤਾ ਹੈ, ਤੇ ਉਹਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਦੇਖੋ ਜੀ ਅਸੀਂ ਤਾਂ ਬਿਲਕੁਲ ਸੈਕੂਲਰ ਹੈ, ਅਸੀਂ ਤਾਂ ਸਾਰੀ ਦੁਨੀਆ ਨੂੰ ਇੱਕ ਫੈਮਿਲੀ ਮੰਨਦੇ ਹਾਂ, ਤੇ ਜੋ ਕੁਛ ਇਹਨਾਂ ਦੇ ਪੀਰੀਅਡ ਦੇ ਵਿੱਚ ਮੁਸਲਮਾਨਾਂ ਦੇ ਨਾਲ ਜਦੋਂ ਜੂਨ 84 ਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਤੇ ਇਹੀ ਪਾਰਟੀ ਸਭ ਤੋਂ ਪਹਿਲਾਂ ਇਹਨਾਂ ਦੀ ਪਾਰਟੀ ਦਾ ਬਿਆਨ ਸੀ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ था, ਇਹ ਜਿਹੜਾ ਹਮਲਾ ਜੂਨ 84 ਚ ਕੀਤਾ 6 ਮਹੀਨੇ ਪਹਿਲਾਂ ਹੋਣਾ ਚਾਹੀਦਾ। ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ ਦਿੱਲੀ ਔਰ ਭਾਰਤ ਭਰ ਚ, ਔਰ ਇਹਨਾਂ ਦੇ ਆਈਡੀਆਲੋਗ ਜਿਹੜੇ ਨੇ ਉਹ ਇਹ ਜਿਹੜੇ ਨੇ ਉਹ ਸਰਕੂਲੇਟ ਕਰਦੇ ਨੇ ਉਸ ਇਮੀਡੀਏਟਲੀ ਬਾਅਦ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਸਿੱਖ ਜਿਹੜੇ ਨੇ ਹੁਣ ਆਰਾਮ ਨਾਲ ਟਿਕ ਕੇ ਬਹਿ ਜਾਣ, ਔਰ ਦਿੱਲੀ ਦੇ ਵਿੱਚ ਜਿੱਥੇ ਕਾਂਗਰਸ ਦੇ ਗੁੰਡਿਆਂ ਨੇ ਸਿੱਖਾਂ ਦੀ ਜਿਹੜੀ ਹੈ ਨਸਲਕੁਸ਼ੀ ਕੀਤੀ, ਉੱਥੇ ਆਰਐਸਐਸ ਦੇ ਖਿਲਾਫ ਉਹਨਾਂ ਦੇ ਕਿੰਨੇ ਵਰਕਰ ਇਨਵੋਲਵ ਸੀ ਜਿਨ੍ਹਾਂ ਦੇ ਖਿਲਾਫ ਕੇਸ ਵਾਜਪਾਈ ਦੀ ਸਰਕਾਰ ਵੇਲੇ ਵਾਪਸ ਲੈ ਗਏ। ਸੋ ਇਹ ਜਿਹੜਾ ਪਾਰਟ ਹੈ ਇਹ ਦੱਸਦਾ ਹੈ ਕਿ ਵੀ ਕਿਸ ਲੈਵਲ ਦੀ ਇਹਨਾਂ ਦੀ ਹਿਪੋਕ੍ਰੇਸੀ ਹੈ, ਔਰ ਇਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਇਹਨਾਂ ਨੇ ਆਪਣੇ ਆਪ ਨੂੰ ਇਹ ਡਿਕਲੇਅਰ ਕੀਤਾ ਹੋਇਆ ਕਿ ਜੀ ਅਸੀਂ ਬਿਲਕੁਲ ਨਾਰਥ ਈਸਟ 'ਚ ਬਿਲਕੁਲ ਸ਼ਾਂਤੀ ਹੈ, ਔਰ ਦੂਸਰੇ ਪਰ ਅੱਜ ਸਡਨਲੀ ਇੱਕ ਖਬਰ ਜਿਹੜੀ ਕਿੱਥੋਂ ਨਿਕਲ ਕੇ ਆਈ, ਹੁਣ ਤੱਕ ਸਾਨੂੰ ਵੀ ਨਹੀਂ ਸੀ ਪਤਾ ਕਿ ਵੀ ਅਸਾਮ ਦੇ ਵਿੱਚ ਇਸ ਲੈਵਲ ਦੀ ਇਨਸਰਜੈਂਸੀ ਚੱਲ ਰਹੀ ਹੈ, ਹਥਿਆਰਬੰਦ ਬਗਾਵਤ, ਜਿਹਦੇ 'ਚ ਕਿ ਇੰਨੀ ਵੱਡੀ ਗਿਣਤੀ ਸੈਂਕੜਿਆਂ ਦੀ ਗਿਣਤੀ 'ਚ ਗੁਰੀਲੇ ਇਨਵੋਲਵ। ਜਾਂ ਤਾਂ ਇਹ ਹੁਣ ਕੀ ਖੇਡ ਹੈ, ਕਿਉਂਕਿ ਅਸਾਮ ਨਾਰਥ ਈਸਟ ਇੱਕ ਨਵੀਂ ਇਨਸਰਜੈਂਸੀ ਸ਼ੁਰੂ ਹੋਣ ਵਾਲੀ ਹੈ। ਨਾਰਥ ਈਸਟ ਦੀਆਂ ਖਬਰਾਂ ਇਹਨਾਂ ਨੇ ਗਾਇਬ ਕੀਤੀਆਂ ਹੋਈਆਂ, ਉੱਥੇ ਯੂਨੀਵਰਸਿਟੀਆਂ ਵੀ ਬੰਦ ਨੇ, ਲੋਕ ਸੜਕਾਂ ਤੇ ਨੇ, ਕਿਉਂਕਿ ਬਾਕੀ ਭਾਰਤ 'ਚ ਤਾਂ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਵਾਲਾ ਸੀਏ ਫੈਲਾਇਆ ਹੋਇਆ। ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜੀ ਨਹੀਂ ਅਸੀਂ ਅਸਾਮ ਦੇ ਵਿੱਚ ਔਰ ਮੇਘਾਲਿਆ 'ਚ ਲਾਗੂ ਨਹੀਂ ਕਰਾਂਗੇ, ਪਰ ਅਸਾਮੀਆਂ ਨੂੰ ਪਤਾ ਹੈ ਵੀ ਜਿਹੜੇ 19 ਲੱਖ ਹਿੰਦੂ ਬੈਠੇ ਹੋਏ ਨੇ, 19 ਲੱਖ ਅਸਾਮ ਦੇ ਵਿੱਚ ਜਿਹੜੇ ਉਹਨਾਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਕੱਢੇ ਨੇ, 13 ਲੱਖ ਉਹਨਾਂ 'ਚ ਹਿੰਦੂ ਨੇ, ਉਹਨਾਂ ਨੇ ਕਿੱਥੇ ਜਾਣਾ? ਇੱਥੇ ਉਹਨਾਂ ਨੇ ਰਹਿਣਾ ਔਰ ਇੱਥੇ ਉਹਨਾਂ ਨੂੰ ਵਸਾਣਾ ਉਹਨਾਂ ਨੇ। ਸੋ ਉਹ ਵਿਰੋਧ 'ਚ ਨੇ। ਪਰ ਇਹਨਾਂ ਦੀ ਖਬਰ ਹੈ 644 militants from 8 insurgent groups surrender in Assam।
और ये पिक्चर है उसकी बड़ा वड्डा उन्होंने कहा जी इन वन ऑफ द लार्जेस्ट सरेंडर ऑफ मिलिटेंट्स इन असम ए टोटल ऑफ 644 cadre of 8 insurgent groups formally laid down arms on Thursday और ਜਿਹੜੇ insurgent group ਨੇ ਉਹਨਾਂ 'ਚ ਉਲਫਾ NDFP RNLF KLO CPI Maoist ADF joined the mainstream in front of Assam Chief Minister Sarbanda Sonowal at a program here ਔਰ ਪੂਰਾ ਹਥਿਆਰਾਂ ਦਾ ਜ਼ਖੀਰਾ ਦਿਖਾਇਆ ਜੀ ਔਰ ਇੰਨਾ ਵੱਡੇ ਨੰਬਰ 'ਚ 644 ਮਿਲੀਟੈਂਟ ਕਦੋਂ ਦੇ ਇਹਨਾਂ ਨੇ ਲੁਕੋ ਕੇ ਰੱਖੇ ਹੋਏ ਸੀ, ਕਿੱਥੋਂ ਇਹ ਲੈ ਕੇ ਆਏ ਨੇ, ਜਾਂ ਤਾਂ ਇਹ ਇੱਕ ਖੌਫ ਪੈਦਾ ਕਰਨ ਲਈ ਹੈ ਜਿਹੜੇ ਐਜੀਟੇਸ਼ਨ ਕਰ ਰਹੇ ਨੇ ਜੀ ਕਿ ਦੇਖੋ ਅਸੀਂ ਤਾਂ ਇਦਾਂ ਦੇ ਨਹੀਂ ਜਿਹੜੇ ਹੈ ਛੱਡੇ। ਔਰ ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹ ਹੈ ਤਾਂ ਸਟੇਜ ਡਰਾਮਾ ਹੀ ਹੈ, ਪਰ ਇਹਦਾ ਐਗਜ਼ੈਕਟ ਇੰਟੈਂਟ ਕੀ ਹੈ। ਫਿਰ ਉਹਨਾਂ ਨੇ ਕਿਹਾ ਜੀ ਸਪੀਕਿੰਗ ਔਨ ਦਾ ਓਕੇਜ਼ਨ ਚੀਫ ਮਿਨਿਸਟਰ ਸੈਡ ਪੀਪਲ ਆਰ ਹੈਪੀ that you have returned to the mainstream for the development of Assam. You have inspired all those who believed in democracy. I appeal to people outside to come forward and work for making India a strong country. ਹੁਣ 644 ਗੁਰਲੇ ਜਿਹੜੇ ਨੇ ਉਹ ਸਾਰੇ ਹਥਿਆਰਾਂ ਦੇ ਐ ਚੁੱਪਚਾਪ ਆ ਗਏ। ਇੱਕ ਬੜਾ ਵੱਡਾ ਫੰਕਸ਼ਨ ਹੈ, ਉਹਨਾਂ ਨੇ ਇੱਕ ਪਾਸੇ ਹਥਿਆਰ ਰੱਖੇ, ਇੱਕ ਪਾਸੇ ਉਹ ਸਿਰ ਝੁਕਾ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਦਾ ਚੀਫ ਮਿਨਿਸਟਰ ਕਹਿ ਰਿਹਾ ਕਿ ਜੀ ਇਹ ਬਹੁਤ ਵੱਡੀ ਗੱਲ ਹੈ। ਦਿਸ ਇਜ਼ ਐਨ ਇੰਪੋਰਟੈਂਟ ਡੇ ਫॉर द स्टेट एंड द Assam police. Altogether 644 cadres and leaders of 8 militant groups laid down their arms. This is the one of the largest surrender of militants in recent history. ਇਹ ਉਹਨਾਂ ਦੇ ਬਿਆਨ ਨੇ। ਸੋ ਮੈਨੂੰ ਇਹ ਅਜੇ ਤੱਕ ਖੇਡ ਸਮਝ ਤਾਂ ਨਹੀਂ ਆਈ, ਪਰ ਇਹ ਗੱਲ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਸ ਲੈਵਲ ਦੇ ਉੱਤੇ ਭਾਰਤ ਦੇ ਵਿੱਚ ਇਨਸਰਜੈਂਸੀ ਚੱਲ ਰਹੀ ਹੈ। ਜੇ ਇਹਨਾਂ ਦਾ ਹੀ ਮੰਨ ਲਓ ਕਿ 644 ਨੇ ਸਰੈਂਡਰ ਕੀਤਾ ਹੈ ਤੇ ਫਿਰ ਕਿੰਨੇ ਹਜ਼ਾਰ ਹੋਣਗੇ ਜਿਹੜੇ ਜੰਗ ਕਰ ਰਹੇ ਨੇ ਔਰ ਉਹ ਕਿੱਥੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਉਹਨਾਂ ਦਾ ਕਾਡਰ ਕਿਵੇਂ ਸਵੈਲ ਹੋਏਗਾ ਇਹਨਾਂ ਦੀਆਂ ਨੀਤੀਆਂ ਕਰਕੇ। ਔਰ ਇਹ ਇਹਨਾਂ ਨੇ ਦੇਖ ਲਿਆ ਵੀ ਇਨ ਦਾ ਐਂਡ ਆਫ ਦਾ ਡੇ ਕੋਈ ਵੀ ਰੋਹਿੰਗਿਆ ਮੁਸਲਮਾਨਾਂ ਦੇ ਉੱਤੇ ਮਿਆਂਮਾਰ ਸਰਕਾਰ ਜਿਹੜੀ ਇੰਡੀਆ ਦੇ ਨਾਲ ਕੋਆਪਰੇਟ ਕਰਦੀ ਹੈ, ਇਹਨਾਂ ਨੇ ਨਾਗਿਆਂ ਨੂੰ ਮਾਰਨ ਦੇ ਲਈ ਈਵਨ ਮਿਆਂਮਾਰ ਦੀ ਸਰਹੱਦ ਦੇ ਵਿੱਚ ਜਾ ਕੇ ਵੀ ਐਕਸ਼ਨ ਕਰਦੇ ਨੇ ਕਿਉਂਕਿ ਮਿਆਂਮਾਰ ਨੂੰ ਵੀ ਇਹ ਫਿਕਰ ਹੈ ਕਿ ਕੁਝ ਟੈਰੀਟਰੀ ਨਾਗਿਆਂ ਦੀ ਉਹਨਾਂ ਦੇ ਕੋਲ ਹੈ। ਜੇ ਨਾਗਾਲਿਮ ਗ੍ਰੇਟਰ ਨਾਗਾਲੈਂਡ ਦੀ ਮੰਗ ਹੋਈ ਤੇ ਉਹ ਵੀ ਹੋਣਗੇ। ਲੇਕਿਨ ਹੌਲੀ ਹੌਲੀ ਰੋਹਿੰਗਿਆਂ ਦੇ ਉੱਤੇ ਹੋਏ ਜ਼ੁਲਮਾਂ ਦੀ ਕਹਾਣੀ UN ਨੇ ਇਹਨੂੰ ਜੈਨੋਸਾਈਡ ਕਿਹਾ, ਅਮਰੀਕਾ ਨੇ ਕਿਹਾ ਔਰ ਫਿਰ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਇਸ ਬਾਰੇ ਕੋਰਟ ਹੈ ਉਹਨਾਂ ਨੇ ਅੱਜ ਆਪਣਾ ਇੱਕ ਫੈਸਲਾ ਸੁਣਾਇਆ ਹੇਗ ਦੇ ਵਿੱਚ। ਯੂਨਾਈਟਿਡ ਨੇਸ਼ਨ ਕੋਰਟ ਆਰਡਰਸ ਮਿਆਂਮਾਰ ਟੂ ਪ੍ਰੀਵੈਂਟ ਰੋਹਿੰਗਿਆ ਜੈਨੋਸਾਈਡ। ਉਹਨਾਂ ਨੇ ਕੁਝ ਹਫ਼ਤੇ ਦਾ ਟਾਈਮ ਉਹਨਾਂ ਨੂੰ ਦਿੱਤਾ ਹੈ। ਇਨ ਏ ਸਵੀਪਿੰਗ ਲੀਗਲ ਵਿਕਟਰੀ ਫॉर ਮੈਂਬਰਸ ਆਫ ਰੋਹਿੰਗਿਆ ਮੁਸਲਿਮ ਮਾਈਨੋਰਿਟੀ, United Nations top court on Thursday ordered Myanmar take all measures in its power to prevent genocide against Rohingya people. और ये unanimous decision है कि उन्होंने किया कि it is our unanimous opinion that the Rohingya in Myanmar remain extremely vulnerable. और उन्होंने किया भी provisional measures उन्होंने हुकूमत ने की लए ने रोहिंग्या ਨੂੰ प्रोटेक्ट ਕਰਨ ਦੇ ਲਈ ਇਹ ਦੱਸੇ ਜਾਣ ਔਰ ਇੰਟਰਨੈਸ਼ਨਲ ਲੀਗਲ ਜਿਹੜੀਆਂ ਆਬਲੀਗੇਸ਼ਨਸ ਨੇ ਇਸ ਦੇ ਲਈ ਮਿਆਂਮਾਰ ਸਰਕਾਰ ਅਕਾਊਂਟੇਬਲ ਹੈ। 4 ਮਹੀਨੇ ਦਾ ਉਹਨਾਂ ਨੇ ਟਾਈਮ ਦਿੱਤਾ ਹੈ ਮਿਆਂਮਾਰ ਸਰਕਾਰ ਨੂੰ ਕਿ what measures the country has taken to comply with the order and then to report every 6 months as the case moves slowly through the world court. और राइट्स एक्टिविस्ट immediately welcomed the unanimous decision. So ਅਸੀਂ ਵੀ ਇਸ ਫੈਸਲੇ ਨੂੰ ਵੈਲਕਮ ਕਰਦੇ ਹਾਂ ਕਿ ਵੀ ਇਹ ਜਿਹੜਾ ਬੜਾ ਜ਼ਰੂਰੀ ਹੈ ਕਿ ਇੰਟਰਨੈਸ਼ਨਲ ਕੋਰਟ ਨੇ ਰੋਹਿੰਗਿਆ ਨੂੰ ਜਿਹੜਾ ਵਲਨਰੇਬਲ ਮੰਨ ਕੇ ਜੈਨੋਸਾਈਡ ਮੰਨਿਆ ਔਰ ਮਿਆਂਮਾਰ ਸਰਕਾਰ ਦੇ ਉੱਤੇ ਜਿਹੜੀ ਹੈ ਉਹ ਰੱਖ ਦਿੱਤੀ ਹੈ ਤਲਵਾਰ। ਔਰ ਇਸ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਬੇਸ਼ੱਕ ਪਾਕਿਸਤਾਨ ਦੇਖਣ ਨੂੰ ਲੱਗਦਾ ਹੋਏ ਜੀ ਭਾਰਤੀ ਬੜੇ ਕਰ ਰਹੇ ਨੇ, ਪਰ ਉਹ ਵੀ ਇਸ ਗੱਲ ਲਈ ਤਿਆਰ ਨੇ। ਔਰ ਇੱਕ ਖਬਰ ਜਿਹੜੀ ਕੁਇਕਲੀ ਮੈਂ ਇਹ ਦੇਖੀ ਕਿ ਪਾਕਿਸਤਾਨ ਨੇ ਆਪਣੀ ਬੈਲਿਸਟਿਕ ਮਿਸਲ ਜਿਹਦਾ ਨਾਂ ਗਜ਼ਨਵੀ ਰੱਖਿਆ 290 ਕਿਲੋਮੀਟਰ ਤੱਕ ਉਹ ਮਾਰ ਕਰਦੀ ਹੈ, ਉਸ ਦਾ ਉਹਨਾਂ ਨੇ ਸਕਸੈਸਫੁਲ ਲਾਂਚ ਕੀਤਾ। ਹਾਲਾਂਕਿ ਸਾਡੇ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਲੱਗਦਾ ਹੈ ਕਿ ਵੀ ਕੋਈ ਵੀ ਜੰਗ ਬਰਬਾਦੀ ਦਾ ਹੀ ਰਾਹ ਪੱਧਰਾ ਕਰੇਗਾ, ਪਰ ਇਹ ਵੀ ਇੱਕ ਗੱਲ ਦੁਨੀਆ ਦੇ ਵਿੱਚ ਜਦੋਂ ਅਸੀਂ
ਦੇਖਦੇ ਹਾਂ ਇੱਕ ਬੜਾ ਮਸ਼ਹੂਰ ਇਹ ਜੁਮਲਾ ਹੈ ਕਿ ਇਫ ਯੂ ਵਾਂਟ ਪੀਸ ਬੀ ਪ੍ਰੀਪੇਅਰਡ ਫॉर द वॉर। ਬਿਲਕੁਲ ਕਿ ਜੇ ਤੁਸੀਂ ਅਮਨ ਚਾਹੁੰਦੇ ਹੋ ਤੇ ਜੰਗ ਲਈ ਤਿਆਰ ਰਹੋ। ਤੇ ਜਿਸ ਕਿਸਮ ਦੇ ਜੰਗਬਾਜ਼ੀ ਵਾਲੀ ਬਿਆਨਬਾਜ਼ੀ ਵਿਪਨ ਰਾਵਤ ਤੋਂ ਲੈ ਕੇ ਉਹਨਾਂ ਦੇ ਥੱਲੇ ਸਟਰੀਟ ਦੇ ਵਿੱਚ ਅਧਨੰਗੀ ਧੋਤੀ ਪਾਉਣ ਵਾਲਾ ਬੰਦਾ ਕਰਦਾ ਹੈ, ਜੀ ਸੋ ਪਾਕਿਸਤਾਨ ਨੂੰ ਵੀ ਜਿਹੜਾ ਜੇ ਉਹ ਜਵਾਬੀ ਕੁਛ ਨਾ ਕੁਛ ਨਹੀਂ ਕਰਦੇ ਤਾਂ ਫਿਰ ਉਹ ਇੱਕ ਕਮਜ਼ੋਰੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਸੋ ਅਸੀਂ ਕੁੱਲ ਮਿਲਾ ਕੇ ਦੇਖ ਰਹੇ ਹਾਂ ਕਿ ਜੇ ਇੰਟਰਨੈਸ਼ਨਲ ਕਮਿਊਨਿਟੀ ਯੂਨਾਈਟਿਡ ਨੇਸ਼ਨਸ ਜਾਂ ਯੂਰਪੀਅਨ ਯੂਨੀਅਨ ਜਾਂ ਯੂਨਾਈਟਿਡ ਸਟੇਟਸ ਜਾਂ UN ਸਿਕਿਉਰਿਟੀ ਕੌਂਸਲ ਜਿਹਦੇ ਜ਼ਿੰਮੇ ਕਸ਼ਮੀਰ ਦਾ ਮੁੱਦਾ ਉਹਦੀ ਇਹ ਜ਼ਿੰਮੇਵਾਰੀ ਸੀ, ਕੋਈ ਕਾਰਵਾਈ ਨਹੀਂ ਕਰਦੇ। ਅਜੇ ਲੱਗ ਰਿਹਾ ਕਿ ਵੀ ਜਿਵੇਂ ਉੱਥੇ ਚੁੱਪਚਾਪ ਹੋ ਗਿਆ, ਕਸ਼ਮੀਰੀ ਚੁੱਪ ਕਰਕੇ ਨਹੀਂ, ਇਹ ਸਿਮਰਿੰਗ ਹੈ। ਔਰ ਜਦੋਂ ਕਈ ਵਾਰੀ ਫਿਰ ਇਸ ਕਿਸਮ ਦੀ ਜਿਹੜੀ ਅੱਗ ਹੁੰਦੀ ਹੈ, ਜਿਹੜੀ ਸਿਮਰਿੰਗ ਜੋ ਫਿਰ ਜਦੋਂ ਭਾਂਬੜ ਬਣਦੀ ਹੈ ਫਿਰ ਪਤਾ ਵੀ ਨਹੀਂ ਲੱਗਦਾ, ਫਿਰ ਉਹ ਉਵੇਂ ਹੀ ਵਾਈਲਡ ਫਾਇਰਸ ਬਣ ਜਾਂਦੀਆਂ ਜਿਹੋ ਜਿਹੀ ਤਬਾਹੀ ਫਿਰ ਆਸਟ੍ਰੇਲੀਆ ਦੇ ਵਿੱਚ ਹੋਈ ਹੈ। ਤੇ ਫਿਰ ਉਹ ਜਿਹੀ ਵਾਈਲਡ ਫਾਇਰ ਜਿਹੜੀ ਇੱਕ ਪਾਸੇ ਨਫ਼ਰਤ ਦਾ ਜ਼ਖੀਰਾ ਇਕੱਠਾ ਕਰ ਰਹੇ ਨੇ ਹਿੰਦੂਤਵੀ ਔਰ ਜ਼ੁਲਮ ਦਾ ਸਹਾਰਾ ਲੈ ਰਹੇ ਨੇ, ਇਸ ਦਾ ਫਿਰ ਇਹਨਾਂ ਨੂੰ ਖਮਿਆਜ਼ਾ ਵੀ ਭੁਗਤਣਾ ਪਏਗਾ। ਇਸ ਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਲਈ ਲਾਣੀਆਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਆਪਣੀ ਮਾਈਕ ਸਹਾਇਤਾ ਕਰੋ। ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।